USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਦੀਆਂ ਰੀਨਿਊਅਲਸ ਦੀਆਂ ਐਪਲੀਕੇਸ਼ਨ ਇਸ ਟਾਈਮ ਸ਼ੁਰੂ ਹੋ ਚੁੱਕੀਆਂ ਨੇ। ਉਸ ਦੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਬਚਿੱਤਰ ਸਿੰਘ ਚਾਹਲ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦੇਸ਼ ਦੀ ਸਭ ਤੋਂ ਵੱਡੀ ਮਰਡਰ ਮਿਸਟਰੀ ਦਾ ਫੈਸਲਾ, ਆਰੋਸ਼ੀ ਦੇ ਮਾਂ-ਪਿਓ ਨੂੰ ਅਦਾਲਤ ਨੇ ਬਰੀ ਕਰਤਾ। ਦੇਖੋ, ਇਹ ਜਿਹੜੀ ਮਰਡਰ ਮਿਸਟਰੀ ਸੀ, ਇਹ ਵਾਕਿਆ ਮਿਸਟਰੀ ਵੀ ਬਣ ਕੇ ਰਹਿ ਗਈ। 9 ਸਾਲਾਂ 'ਚ ਇਹ ਕਿਸੇ ਵੀ ਤਣ ਪੱਤਣ ਨਹੀਂ ਲੱਗੀ। ਅੱਜ ਜਿਹੜਾ ਇਹ ਫੈਸਲਾ ਆਇਆ, ਆਰੋਸ਼ੀ ਦੇ ਮਾਂ-ਪਿਓ ਨੂੰ ਇਸ ਦੋਸ਼ ਤੋਂ ਮੁਕਤ ਕਰ ਦਿੱਤਾ ਗਿਆ ਕਿ ਉਹਨਾਂ ਨੇ ਆਪਣੀ ਧੀ ਮਾਰੀ ਹੈ। ਮੇਰੇ ਖਿਆਲ ਦੇ ਨਾਲ ਕਿਸੇ ਵੀ ਮਾਂ-ਪਿਓ ਲਈ ਇੱਕ ਬਹੁਤ ਵੱਡੀ ਰਾਹਤ ਹੋਊਗੀ। ਇਹ ਨਹੀਂ ਸਿਰਫ ਕਿ ਉਹ ਜੇਲ੍ਹ 'ਚੋਂ ਬਾਹਰ ਆ ਜਾਣਗੇ, ਇਹ ਵੀ ਹੈ ਕਿ ਉਹ ਸਮਾਜ ਦੇ ਵਿੱਚ ਤੁਰਨ ਫਿਰਨ ਜੋਗੇ ਰਹਿ ਜਾਣਗੇ। ਪੱਲੇ 'ਚ ਵੈਸੇ ਕੱਖ ਨਹੀਂ ਰਿਹਾ ਉਹਨਾਂ ਦੇ। ਚਲੋ ਇਹਦੇ ਨਾਲ ਆ ਕਿ ਜ਼ਿੰਦਗੀ ਜਿਹੜੀ ਉਹ ਘੱਟ ਹੋ ਜੂਗੀ, ਕਿਉਂਕਿ ਕਲੰਕ ਬਹੁਤ ਵੱਡਾ ਹੁੰਦਾ ਜੀ। ਅਸਲ ਦੇ ਵਿੱਚ ਇਹ ਸੀਗਾ ਕਿ 2008 'ਚ ਇਹ ਮਰਡਰ ਹੋਇਆ ਆਰੋਸ਼ੀ ਦਾ, ਜਿਹਦੀ ਉਮਰ 14 ਕੁ ਵਰ੍ਹੇ ਸੀ। ਬਾਅਦ ਦੇ ਵਿੱਚ ਇਹ ਡਬਲ ਮਰਡਰ 'ਚ ਚੇਂਜ ਹੋ ਗਿਆ, ਕਿਉਂਕਿ ਆਰੋਸ਼ੀ ਦੀ ਲਾਸ਼ ਮਿਲਣ ਤੋਂ ਤੀਜੇ ਦਿਨ ਇਹਨਾਂ ਦੇ ਨੌਕਰ ਦੀ ਵੀ ਲਾਸ਼ ਮਿਲ ਗਈ, ਹੇਮਰਾਜ ਦੀ। ਡਬਲ ਮਰਡਰ ਮਿਸਟਰੀ ਹੋ ਗਈ। ਫਿਰ ਕੇਸ ਚੱਲਿਆ, ਬਹੁਤ ਉਤਾਰਾ ਚੜ੍ਹਾਅ ਆਏ ਇਸ ਕੇਸ ਨੇ, ਬਹੁਤ ਮੋੜ ਕੱਟੇ। ਪਹਿਲਾਂ ਪੁਲਿਸ ਨੇ ਮਾਮਲਾ ਦਰਜ ਕੀਤਾ, ਫਿਰ CBI ਕੋਲੇ ਗਿਆ, ਫਿਰ CBI ਦੀ ਦੂਸਰੀ ਟੀਮ ਕੋਲ ਗਿਆ, ਫਿਰ CBI ਨੇ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ। ਪਰ ਉਸ ਕਲੋਜ਼ਰ ਰਿਪੋਰਟ 'ਚ ਇਹ ਜ਼ਰੂਰ ਸੰਕੇਤ ਦੇ ਦਿੱਤਾ ਕਿ ਦੇਖੋ, ਇੱਕ ਘਰ ਦੇ ਵਿੱਚ 4 ਜੀ ਰਹਿੰਦੇ ਆ ਜੀ, ਬਾਹਰੋਂ ਕੋਈ ਆਇਆ ਨਹੀਂ, 2 ਮਰ ਗਏ ਆ। ਇਹਦਾ ਮਤਲਬ ਲੱਗਦਾ ਹੈ ਕਿ ਜਿਹੜੇ 2 ਬਚੇ ਆ ਉਹਨਾਂ 'ਚ ਕਿਤੇ ਨਾ ਕਿਤੇ ਕੋਈ ਕਣ-ਕੰਡਾ ਹੈਗਾ। ਉਸ ਆਧਾਰ ਤੇ ਕੇਸ ਚੱਲਿਆ, ਟ੍ਰਾਇਲ ਚੱਲਿਆ। ਫਿਰ ਇਹਨਾਂ ਨੂੰ ਸਜ਼ਾ ਹੋ ਗਈ, 20 ਸਾਲ ਕੈਦ ਕਰ ਦਿੱਤੀ ਗਈ। ਫਿਰ ਇਹਨਾਂ ਨੇ ਉਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਜਾ ਕੇ ਚੁਣੌਤੀ ਦਿੱਤੀ। ਹਾਈ ਕੋਰਟ 'ਚੋਂ ਅੱਜ ਫੈਸਲਾ ਆਇਆ, ਪਰ ਦੱਸਦੇ ਆ ਕਿ ਜਿਸ ਜੱਜ ਨੇ ਫੈਸਲਾ ਦਿੱਤਾ, ਸਿੰਗਲ ਬੈਂਚ ਤੋਂ ਮੇਰੇ ਖਿਆਲ ਦੇ ਨਾਲ ਆਇਆ ਫੈਸਲਾ, ਪਰ ਇਸ ਬੈਂਚ ਨੇ ਜਾ ਕੇ ਉਸ ਜਗ੍ਹਾ ਦਾ ਮੁਆਇਨਾ ਵੀ ਕੀਤਾ। ਹਾਲਾਂਕਿ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੁੰਦੀ, ਪਰ ਦੱਸਦੇ ਆ ਸੂਤਰ ਕਿ ਇਹ ਇੰਨਾ ਕੇਸ ਸੈਂਸਿਟਿਵ ਮੰਨਿਆ ਜਾ ਰਿਹਾ ਸੀ ਕਿ ਜੱਜ ਨੇ ਉਸ ਘਟਨਾ ਵਾਲੀ ਥਾਂ ਦਾ ਦੌਰਾ ਵੀ ਕੀਤਾ ਜੀ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ ਇਹ ਗੁੰਝਲਦਾਰ ਕੇਸ ਸੀਗਾ, ਔਰ ਇੱਥੋਂ ਤੱਕ ਗੁੰਝਲਦਾਰ ਸੀਗਾ ਕਿ ਇੱਕ ਵਾਰੀ ਇਸ ਕੇਸ ਦਾ ਫੈਸਲਾ ਰਾਖਵਾਂ ਰੱਖ ਲਿਆ ਗਿਆ, ਬਾਵਜੂਦ ਇਸ ਦੇ ਕਿ ਜ਼ਰਾ ਨੇਪਰੇ ਚੜ ਚੁੱਕੀ ਆ, ਬਹਿਸ ਸਾਰੀ ਹੋ ਚੁੱਕੀ, ਆਰਗੂ ਹੋ ਚੁੱਕਾ, ਉਸ ਤੋਂ ਬਾਅਦ ਵੀ ਇਸ ਜੋੜੇ ਨੂੰ ਆਪਣੀ ਸਫਾਈ ਲਈ ਫਿਰ ਮੌਕਾ ਦਿੱਤਾ ਗਿਆ ਕੋਰਟ 'ਚ ਜੀ। ਯਾਨੀ ਕਿ ਕੋਰਟ ਕਿਸੇ ਵੀ ਐਂਗਲ ਤੋਂ ਕੋਈ ਕਮੀ ਪੇਸ਼ੀ ਨਹੀਂ ਸੀ ਛੱਡਣਾ ਚਾਹੁੰਦੀ, ਹਾਈ ਕੋਰਟ। तो हाई कोर्ट ने फिर तमाम जो थ्योरियां सी, तमाम नुकते सीगे, उन्हां नूं वाच के फैसला दिता कि जोड़ा जिहड़ा दोष मुक्त किया जाता है। हुण रह गई गल जिन्हां ने ये जांच पड़ताल की ते जां इस केस नूं मीडिया च पेश किया, ये सारियां धिरां बराबर दियां गुनहगार मन्नियां जाणगियां। देखो, एक ते कतल होए जी, पर इत्थे रूहां दे बाद कई बार कतल होए। कतल इउं होए, सब तो ज्यादा दोषी इस मामले च मीडिया ने जो विक्टिम सी, जिहड़ी बच्ची मारी गई, सब तो ज्यादा उहदा करैक्टर उछालिया, ਉਹਦੀ ਕਿਰਦਾਰ ਕੁਸ਼ੀ ਕੀਤੀ। ਇਹਨੂੰ ਜੋੜਿਆ ਗਿਆ ਕਿ ਹਿਮਰਾਜ ਦੇ ਨਾਲੇ ਦੇ ਨਜਾਇਜ਼ ਤਾਲੁਕਾਤ ਸਨ। ਮੀਡੀਆ ਨੇ ਬਜਾਏ ਇਸ ਦੇ ਕਿ ਇਸ ਕੁੜੀ ਨੂੰ ਇਨਸਾਫ ਮਿਲੇ, ਇਸ ਗੱਲ ਵੱਲ ਜ਼ਿਆਦਾ ਧਿਆਨ ਦਿੱਤਾ ਕਿ ਉਹ ਕੁੜੀ ਕੀ ਪਹਿਨਦੀ ਸੀ, ਕਿਹਨਾਂ ਨੂੰ ਮਿਲਦੀ ਸੀ, ਉਹਦੇ ਸੰਬੰਧ ਨੌਕਰ ਨਾਲ ਕਿਹੋ ਜਿਹੇ ਸੀ। ਇਹੋ ਜਿਹੀਆਂ ਚੀਜ਼ਾਂ ਨੂੰ ਜ਼ਿਆਦਾ ਉਛਾਲਿਆ ਕਿਉਂਕਿ ਉਹਨਾਂ ਦੀ TRP ਦਾ ਮਸਲਾ ਸੀ। ਦੂਜੇ ਪਾਸੇ ਜਿਹੜੀ CBI ਨੇ ਵੀ ਹੱਦੋਂ ਜ਼ਿਆਦਾ ਗੰਦਾ ਕੰਮ ਕੀਤਾ ਇਸ ਕੇਸ 'ਚ। ਹੱਦੋਂ ਜ਼ਿਆਦਾ ਗੰਦਾ ਕੰਮ ਇਸ ਕਰਕੇ ਕੀਤਾ ਕਿਉਂਕਿ
ਮੈਨੂੰ ਅੱਜ ਵੀ ਯਾਦ ਹੈ CBI ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਆਖਿਆ ਸੀਗਾ ਕਿ ਜਿਹੜੀ ਇੱਕ ਕੁੜੀ ਆ ਇਹ ਵੱਧ ਚੱਲਣ ਆ ਤੇ ਇਹਦੇ ਤਾਲੁਕਾਤ ਸੀਗੇ ਜਿਹੜੇ ਉਹ ਆਪਦੇ ਨੌਕਰ ਦੇ ਨਾਲ ਸੀਗੇ। ਇਸ ਤੋਂ ਬਾਅਦ 2 ਥਿਊਰੀਆਂ ਹੋਰ ਪੇਸ਼ ਕੀਤੀਆਂ ਇਹਨਾਂ ਨੇ। ਦੂਸਰੀ ਥਿਊਰੀ ਇਹ ਪੇਸ਼ ਕੀਤੀ ਸੀਗੀ ਕਿ ਦੇਖੋ ਜੀ ਜਿਹੜਾ ਇਹ ਜੋੜਾ ਸੀਗਾ ਨਾ, ਇਹ ਜੋੜਾ ਵਾਈਫ ਸਵੈਪਿੰਗ ਵਰਗੇ ਕੰਮ ਕਰਦਾ ਸੀ, ਵੱਧ ਚੱਲਣ ਸੀਗਾ, ਉਹਦੀ ਵੱਧ ਚੱਲਣੀ ਦਾ ਅਸਰ ਜਿਹੜਾ ਉਹ ਇਸ ਕੁੜੀ ਤੇ ਪਿਆ ਤੇ ਇਹਦੀ ਵੱਧ ਚੱਲਣ ਹੋ ਗਈ। ਤੀਸਰੀ ਥਿਊਰੀ ਇਹ ਪੇਸ਼ ਕੀਤੀ, ਇਹ ਜਿਹੜੀ ਕੁੜੀ ਸੀਗੀ ਇਹਨੇ ਆਪਣੇ ਬਾਪ ਦੇ ਨਜਾਇਜ਼ ਸਬੰਧਾਂ ਬਾਰੇ ਜਾਣ ਲਿਆ ਸੀ, ਫਿਰ ਉਹ ਵੀ ਜਾਣ-ਬੁੱਝ ਕੇ ਇਸ ਰਸਤੇ ਤੁਰ ਗਈ। ਇਹ 3 ਥਿਊਰੀਆਂ ਪੇਸ਼ ਕੀਤੀਆਂ CBI ਨੇ। ਔਰ ਜਿਹੜੀ ਯੂਪੀ ਦੀ ਪੁਲਿਸ ਰਹੀ ਉਹ ਇਹਨਾਂ ਤੋਂ ਵੀ 2 ਪੈਰ ਅੱਗੇ ਰਹੀ ਜੀ। ਯੂਪੀ ਪੁਲਿਸ ਦੇ ਇੱਕ ਬਹੁਤ ਵੱਡੇ ਅਫਸਰ ਨੇ ਇਸ ਕੁੜੀ ਦੀ ਪਰਸਨਲ ਚੈਟਿੰਗ ਜਿਹੜੀ ਸੀਗੀ, ਉਸ ਸਮੇਂ ਵੈਸੇ ਬਹੁਤ ਘੱਟ ਸੀਗਾ ਚੈਟਿੰਗ ਦਾ ਚੱਲਣ ਨੌਜਵਾਨਾਂ 'ਚ, ਪਰ ਇਸ ਬੱਚੀ ਦੀ ਚੈਟਿੰਗ ਸੀਗੀ ਜਿਹੜੀ ਉਹ ਜਾਣ ਕੇ ਲੀਕ ਕੀਤੀ ਸੀ ਬਹੁਤ ਵੱਡੇ ਪੱਤਰਕਾਰਾਂ ਕੋਲ, ਤਾਂ ਕਿ ਲੋਕਾਂ 'ਚ ਧਾਰਨਾ ਬਣ ਜਾਵੇ ਕਿ ਪੁਲਿਸ ਦੀ ਜਾਂਚ ਪੜਤਾਲ ਹੈ ਜਿਹੜੀ ਉਹ ਸਹੀ ਹੈ ਤੇ ਕੁੜੀ ਇਹ ਵੱਧ ਚੱਲਣ ਹੈ, ਕੁੜੀ ਦੇ ਵਿੱਚ ਹੀ ਨੁਕਸ ਆ। ਯਾਨੀ ਜੋ ਮਰਿਆ, ਜੋ ਇਨਸਾਨ ਇਸ ਤਰਾਸਦੀ ਦਾ ਸ਼ਿਕਾਰ ਹੋਇਆ, ਉਹਨੂੰ ਹੀ ਪੁਲਿਸ ਤੇ ਇਨਵੈਸਟੀਗੇਸ਼ਨ ਏਜੰਸੀਆਂ ਸ਼ਿਕਾਰ ਫੇਰ ਬਣਾਈ ਜਾ ਰਹੀਆਂ। ਅੱਜ ਹੁਣ CBI ਨੂੰ ਸਵਾਲ ਕੀਤਾ ਜਾ ਸਕਦਾ ਹੈ ਕਿ ਤੁਹਾਡੀਆਂ ਜਿਹੜੀਆਂ 3 ਥਿਊਰੀਆਂ ਉਹ ਜਦੋਂ ਮੰਨੀਆਂ ਹੀ ਨਹੀਂ ਗਈਆਂ, ਤੁਹਾਡੇ ਕੋਲ ਕੋਈ ਵੀ ਸਬੂਤ ਅਜਿਹਾ ਨਹੀਂ ਸੀਗਾ ਕਿ ਤੁਸੀਂ ਆਪਣੀਆਂ ਥਿਊਰੀਆਂ ਨੂੰ ਉੱਥੇ ਪ੍ਰੂਵ ਕਰ ਸਕੋ, ਫਿਰ ਤੁਸੀਂ ਬਿਨਾਂ ਸਬੂਤ ਤੋਂ ਕਿਸੇ ਦੇ ਕਿਰਦਾਰ ਤੇ ਲਾਸ਼ਣ ਲਾਉਣ ਲੱਗਿਆ ਸ਼ਰਮ ਕਿਉਂ ਨਾ ਕੀਤੀ? ਮੀਡੀਆ ਨੂੰ ਵੀ ਸਵਾਲ ਕਰਨਾ ਬਣਦਾ, ਤੁਸੀਂ ਸ਼ਰਮ ਕਿਉਂ ਨਾ ਕੀਤੀ? ਔਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇ ਇਹ ਵੀ ਕਾਤਲ ਨਹੀਂ ਹੈ ਜਾਂ ਹੋਰ ਵੀ ਲੋਕ ਕਾਤਲ ਨਹੀਂ ਹੈ ਤਾਂ ਫਿਰ ਇਸ ਕੁੜੀ ਦਾ ਕਾਤਲ ਕੌਣ ਆ? ਸੋ ਇਹ ਸਾਰੇ ਸਵਾਲ ਆ। ਮੇਰੇ ਖਿਆਲ ਦੇ ਨਾਲ ਇਹਨਾਂ ਸਵਾਲਾਂ ਦੇ ਵਿੱਚ ਹੀ ਅੱਜ ਇਹ ਜਿਹੜਾ ਜੋੜਾ ਉਹ ਲਾਜ਼ਮੀ ਤੌਰ ਤੇ ਆਪਣੇ ਆਪ ਨਾਲ ਗੱਲ ਕਰਦਾ। ਕਿਸ਼ੋਰ ਕੁਮਾਰ ਦਾ ਉਹ ਗੀਤ ਜ਼ਰੂਰ ਯਾਦ ਕਰਦਾ ਹੋਊਗਾ ਕਿ ਕੋਈ ਲੁਟਾ ਦੇ ਮੇਰੇ ਬੀਤੇ ਹੋਏ ਦਿਨ ਵੋ ਹਾਏ ਪਿਆਰੇ ਪਲਸ਼ਨ। ਉਹਨਾਂ ਦਾ ਸਾਰਾ ਕੁਛ ਉਜੜ ਗਿਆ, ਉਹਨਾਂ ਦੇ 9 ਸਾਲ ਦਾ ਸਮਾਂ ਔਰ ਜਿਹੜੀ ਇਹ ਕਿਰਦਾਰ ਕੁਸ਼ੀ ਹੋਈ ਆ, ਇਹਦਾ ਹਿਸਾਬ ਕਿਤਾਬ ਕੌਣ ਦੇਊਗਾ? ਇਸ ਸਵਾਲ ਦਾ ਹਾਲੇ ਤੱਕ ਕਿਸੇ ਕੋਲ ਜਵਾਬ ਨਹੀਂ ਹੈ। ਜੀ ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ। ਅਰਵਿੰਦ ਕੇਜਰੀਵਾਲ ਦੀ ਮਨਭਾਉਂਦੀ ਕਾਰ ਸਕੱਤਰੇਤ ਦੇ ਅੱਗਿਓਂ ਚੋਰੀ ਹੋ ਗਈ। ਇੱਥੇ ਬੜੀ ਮਾੜੀ ਗੱਲ ਹੋ ਗਈ ਆ। ਹਮ ਆਪਸ ਵਿੱਚ ਲੜਤੇ ਰਹੇ, ਚੋਰ ਆਪਣਾ ਕੰਮ ਕਰਤੇ ਰਹੇ। ਜਗੋ 13ਵੀਂ ਹੋ ਗਈ, ਇਹਨਾਂ ਦਾ ਤੇ ਧਿਆਨ ਹੀ ਨਹੀਂ ਗਿਆ। ਇਹ ਤੇ ਚੋਰਾਂ ਦੇ ਨਾਲ ਲੜਾਈ ਲੜੀ ਜਾਂਦੇ ਸੀ ਤੇ ਚੋਰ ਇਹਨਾਂ ਦੀਆਂ ਕਾਰਾਂ ਤੇ ਹੱਥ ਫੇਰੀ ਜਾਂਦੇ ਆ। ਬਹੁਤ ਅਲੋਕਾਰ ਗੱਲ ਆ। ਪਰ ਫਿਰ ਵੀ ਕੇਜਰੀਵਾਲ ਸਾਹਿਬ ਕਹਿਣਗੇ, ਜਿਵੇਂ ਰਾਜ ਬਰਾੜ ਨੇ ਗਾਣਾ ਗਾਇਆ ਸੀ ਨਾ, ਉਹ ਤਾਂ ਕਹਿ ਸਕਦੇ ਆ ਕਿ ਜੇ ਜਾਨੀ ਹੈ ਤੇ ਜਾ ਨੀ ਇੱਕ ਦੁੱਖ ਹੋਰ ਸਹੀ, ਕੇਜਰੀਵਾਲ ਠੱਲੂ ਨਵੀਂ ਲਿਆ ਨੀ ਇੱਕ ਦੁੱਖ ਹੋਰ ਸਹੀ। ਮੁੱਖ ਮੰਤਰੀ ਆ, ਕੋਈ ਗੱਲ ਨੀ ਨਵੀਂ ਠੱਲ ਲਊਗਾ। ਇਹ ਦੇਖੋ ਹੈਰਾਨਗੀ ਵਾਲੀ ਗੱਲ ਹੈ। ਵੈਸੇ ਚਲੋ ਲਾਈਟ ਮੋਡ ਦੀਆਂ ਗੱਲਾਂ ਨੇ। ਸੈਕਟਰੀਏਟ ਦੇ ਅੱਗੋਂ ਚੋਰ ਕਾਰ ਚੋਰੀ ਕਰਕੇ ਲੈ ਜਾਣਾ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਉਹ ਕਾਰ ਜਿਹੜੀ ਆ ਉਹ ਮੁੱਖ ਮੰਤਰੀ ਦੀ ਹੈ ਤੇ ਕਾਰ ਉਹ ਆ ਜਿਹਨੂੰ ਮੇਰੇ ਖਿਆਲ ਦੇ ਨਾਲ ਦਿੱਲੀ ਦਾ ਹੀ ਨਹੀਂ ਦੇਸ਼ ਦਾ ਬੱਚਾ ਜਾਣਦਾ ਕਿ ਉਹ ਜਾਂਦੀ ਅਰਵਿੰਦ ਕੇਜਰੀਵਾਲ ਦੀ ਕਾਰ। ਵੈਗਨਰ ਆਰ ਕਾਰ ਜਿਹੜੀ ਆ ਬੜੀ ਮਸ਼ਹੂਰ ਹੋਈ ਸੀਗੀ। ਮਫਲਰ ਜਿਹਾ ਪਾ ਕੇ ਅਰਵਿੰਦ ਕੇਜਰੀਵਾਲ ਸਾਈਡ ਤੇ ਬਹਿ ਜਾਂਦਾ ਸੀ ਤੇ ਉਹ ਗੱਡੀ ਨੂੰ ਡਰਾਈਵ ਕਰਦੇ ਕਰਦੇ ਉਹ ਮੇਰੇ ਖਿਆਲ ਦੇ ਨਾਲ ਜਦੋਂ ਮੁੱਖ ਮੰਤਰੀ ਬਣ ਕੇ ਉਦੋਂ ਵੀ ਕਾਰ ਲਈ ਫਿਰਦੇ ਹੁੰਦੇ ਸੀਗੇ। ਵੈਗਨਰ ਆਰ ਕਾਰ ਹੀ ਚੱਲਦੀ ਸੀ ਤੇ ਕੰਪੇਨ ਦੇ ਵਿੱਚ ਵੀ ਉਹ ਚੱਲਦੀ ਸੀ ਜਾਮਣ ਜੇ ਕਲਰ ਦੀ। ਜਿਹਨੂੰ ਨਹੀਂ ਚੇਤਾ ਉਹਨੂੰ ਵੀ ਚੇਤਾ ਆ ਜਾਣਾ ਜਦੋਂ ਮੈਂ ਜਾਮਣ ਜਿਹਾ ਰੰਗ ਦੱਸੂਗਾ। ਸੋ ਉਹ ਕਾਰ ਸਾਰਿਆਂ ਨੇ ਵੇਖੀ ਹੋਈ ਸੀ, ਸਾਰੇ ਜਾਣਦੇ ਸੀ ਕਿ ਇਸ ਕਾਰ ਬਾਰੇ। ਚੋਰ ਪਤਾ ਨਹੀਂ ਜਾਂ ਤੇ ਦਿੱਲੀ ਤੋਂ ਬਾਹਰ ਦੇ ਸੀ ਤੇ ਜਾਂ ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੂੰ ਏਦਾਂ ਲੱਗਿਆ ਕਿ ਇਹ ਮੁੱਖ ਮੰਤਰੀ ਜਿਹੜਾ ਸਾਰੇ ਮੁੱਖ ਮੰਤਰੀਆਂ ਨਾਲ ਸੂਤ ਆ, ਇਹ ਕਾਬੂ ਆ ਜਾਊਗਾ। ਪਰ ਗੱਲ ਸਹਿਜ ਨਹੀਂ, ਗੱਲ ਪੈ ਦੀ ਆ ਜੀ। ਦੇਖੋ ਕਾਰ ਚਲੇ ਗਈ। ਵੈਸੇ ਤੇ ਕਾਰ ਜਿਹੜੀ ਸੀ ਇੱਕ ਸੌਫਟਵੇਅਰ ਇੰਜੀਨੀਅਰ ਦੀ ਸੀਗੀ, ਉਹਨੇ ਇਹਨਾਂ ਨੂੰ ਡੋਨੇਟ ਕੀਤੀ ਸੀ। ਬਾਅਦ ਚ ਉਹਨੇ ਰੌਲਾ ਵੀ ਪਾ ਲਿਆ ਸੀ ਕਿ ਕਾਰ ਮੈਨੂੰ ਵਾਪਸ ਕਰੋ, ਪਰ ਬਾਅਦ ਦੇ ਵਿੱਚ ਇਹਨਾਂ ਦੀ ਸੈਟਲਮੈਂਟ ਹੋ ਗਈ ਸੀ। ਉਹ ਕਾਰ ਜਿਹੜੀ ਆ ਪਾਰਟੀ ਦੀ ਉਹੀ ਪ੍ਰਾਪਰਟੀ ਬਣ ਗਈ ਸੀ ਕਿਉਂਕਿ ਕਾਰ ਦੇ ਨਾਲ ਕੇਜਰੀਵਾਲ ਸਾਹਿਬ ਦੀ ਖਾਸ ਦਿਲ ਲੱਗੀ ਸੀਗੀ। ਸੋ ਉਹਨਾਂ ਨੇ ਉਹ ਕਾਰ ਜਿਹੜੀ ਪੱਕੀ ਪੇਟੀ ਪਾ ਲਈ ਮੇਰੇ ਖਿਆਲ ਨਾਲ। ਬਾਅਦ ਚ ਕੁੰਦਨ ਸ਼ਾਹ ਉਹਦਾ ਨਾਂ ਸੀ ਸੌਫਟਵੇਅਰ ਇੰਜੀਨੀਅਰ ਦਾ। ਖੈਰ ਜਿਹੜੀ ਇਹ ਕਾਰ ਚੁੱਕੀ ਆ, ਕਾਰ ਦਾ ਕੋਈ ਮੁੱਲ ਨਹੀਂ ਹੈਗਾ, ਕੋਈ ਵੱਡੀ ਗੱਲ ਨਹੀਂ ਹੈ। ਇੱਕ ਚੀਫ ਮਿਨਿਸਟਰ ਹੈ ਜਿਹੜਾ, ਉਹਨੂੰ ਕਾਰਾਂ ਦਾ ਕੋਈ ਘਾਟਾ ਨਹੀਂ। ਪਰ ਗੱਲ ਮੈਂ ਸਹਿ ਦੀ ਨਹੀਂ, ਗੱਲ ਪੈ ਦੀ ਇਸ ਕਰਕੇ ਕਰਦਾ ਪਿਆ। ਤੁਸੀਂ ਇਹ ਦੇਖੋ ਕਿ ਸੈਕਟਰੀਏਟ ਦੇ ਅੱਗੋਂ ਚੋਰ ਕਾਰ ਚੋਰੀ ਕਰਦੇ ਪਏ ਆ। ਇਹਦਾ ਮਤਲਬ ਆ ਕਿ ਉਹ ਸੈਕਟਰੀਏਟ ਦੇ ਵਿੱਚ ਆਏ, ਸੈਕਟਰੀਏਟ ਦੇ ਕੋਲ ਪਹੁੰਚੇ, ਫਿਰ ਉਹ ਕਾਰ 'ਚ ਬੈਠੇ, ਕਾਰ ਡਰਾਈਵ ਕਰਕੇ, ਚਾਹੇ ਇੱਕ ਹੈ ਚਾਹੇ ਦੋ, ਉੱਥੋਂ ਲੈ ਕੇ ਗਿਆ। ਇਹ ਤੇ ਹੈ ਨੀ ਗਾ ਕਿ ਰਿਮੋਟ ਦੇ ਨਾਲ ਪਹਿਲਾਂ ਉਹਨਾਂ ਨੇ ਕਾਰ ਨੂੰ 2 ਕਿਲੋਮੀਟਰ ਉਰੇ ਲਿਆਂਦਾ ਫਿਰ ਬਹਿ ਕੇ ਚਲੇ ਗਏ। ਆਏ ਤੇ ਸੈਕਟਰੀਏਟ 'ਚ ਆ ਨਾ। ਹੁਣ ਜਿਹੜਾ ਬੰਦਾ ਸੈਕਟਰੀਏਟ ਦੇ ਅੱਗੇ ਆ ਗਿਆ ਔਰ ਉਹ ਮੁੱਖ ਮੰਤਰੀ ਦੀ ਕਾਰ ਤੱਕ ਪਹੁੰਚ ਜਾਂਦਾ, ਫਿਰ ਉਹ
ਬਾਰੀ ਵੀ ਖੋਲ ਲੈਂਦਾ ਤੇ ਸੈਲਫੀ ਵੀ ਮਾਰ ਲੈਂਦਾ। ਗੱਲ ਇੱਥੇ ਕਾਰ ਤੱਕ ਸੀਮਤ ਨਹੀਂ ਹੈ, ਗੱਲ ਸਿਕਿਉਰਿਟੀ ਤੱਕ ਸੀਮਤ ਆ। ਤੁਸੀਂ ਰਾਜ ਕਰਨਵੀਰ ਸਿੰਘ ਜੀ ਸੋਚੋ, ਜਿਹੜਾ ਬੰਦਾ ਮੁੱਖ ਮੰਤਰੀ ਦੀ ਸਵਾਰੀ ਤੱਕ ਪਹੁੰਚ ਗਿਆ ਉਹਨੂੰ ਕਿਸੇ ਨੇ ਰੋਕਿਆ ਹੀ ਨਹੀਂ। ਉਹ ਮੰਨ ਲਓ ਉੱਥੇ ਕੋਈ ਚੀਜ਼ ਫਿੱਟ ਕਰ ਜਾਂਦਾ, ਜਾ ਜਾਂਦੀ ਆ ਹੋ ਜਾਂਦੀ, ਕਾਰ ਦੀ ਤੇ ਛੱਡੋ ਗੱਲ, ਕੱਲ ਨੂੰ ਕੌਣ ਭਰਦਾ ਜੀ। ਇਹ ਸਿੱਧੇ ਤੌਰ ਤੇ ਸੁਰੱਖਿਆ ਦੇ ਵਿੱਚ ਬਹੁਤ ਵੱਡੀ ਚੂਕ ਆ। ਔਰ ਜਿਹੜੀ ਦਿੱਲੀ ਦੀ ਪੁਲਿਸ ਆ ਉਹ ਤੁਹਾਨੂੰ ਪਤਾ ਹੀ ਆ ਕਿਹਦੀ ਜੀ ਹਜ਼ੂਰੀ ਆ। ਦਿੱਲੀ ਦੀ ਪੁਲਿਸ ਸਿੱਧੇ ਤੌਰ ਤੇ ਕੇਂਦਰ ਨੂੰ ਜਵਾਬਦੇਹ ਆ। ਕੇਂਦਰ ਨੂੰ ਹੁਣ ਇਹ ਜਵਾਬਦੇਹੀ ਕਰਨੀ ਚਾਹੀਦੀ ਆ ਕਿ ਇੱਕ ਮੁੱਖ ਮੰਤਰੀ ਦੀ ਕਾਰ ਚੋਰੀ ਹੋ ਗਈ, ਚਲੋ ਮੰਨਿਆ ਵੱਡੀ ਗੱਲ ਨਹੀਂ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੈਕਟਰੀਏਟ ਤੱਕ ਚੋਰ ਆ ਗਏ। ਮੰਨ ਲਓ ਕੱਲ ਨੂੰ ਕਾਰ ਚੋਰੀ ਕਰਨ ਦੀ ਥਾਂ ਤੇ ਉੱਥੇ ਕੋਈ ਚੀਜ਼ ਰੱਖ ਜਾਂਦੇ, ਉਹਦੇ ਲਈ ਜ਼ਿੰਮੇਵਾਰ ਕੌਣ ਸੀ? ਸੋ ਇਹ ਸਾਰੀਆਂ ਚੀਜ਼ਾਂ ਦੀ ਪੜਤਾਲ ਹੋਣੀ ਚਾਹੀਦੀ ਆ। ਹਾਸੇ ਮਜ਼ਾਕ 'ਚ ਅਸੀਂ ਜੋ ਮਰਜ਼ੀ ਕਹੀ ਜਾਈਏ, ਪਰ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਆ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਥੋੜਾ ਅਲਰਟ ਹੋਣਾ ਪਊਗਾ, ਪਰ ਦਿੱਲੀ ਪੁਲਿਸ ਦੀ ਜਵਾਬਦੇਹੀ ਹੈ ਜਿਹੜੀ ਉਹ ਵੀ ਬਣਦੀ ਆ। ਹਾਲਾਂਕਿ ਮੁੱਢਲੇ ਤੌਰ ਤੇ ਅਸੀਂ ਕੁਝ ਕਹਿ ਨਹੀਂ ਸਕਦੇ, ਮਾਮਲਾ ਦਰਜ ਹੋ ਗਿਆ ਪੁਲਿਸ ਦੇ ਵਿੱਚ, ਕਿਹਨੇ ਕੀਤੀ ਹੈ ਕਿਹਨੇ ਨਹੀਂ ਕੀਤੀ ਬਾਅਦ ਚ ਪਤਾ ਲੱਗਦਾ ਰਹੂ, ਪਰ ਸਿੱਧੇ ਤੌਰ ਤੇ ਇਹ ਸੁਰੱਖਿਆ ਨਾਲ ਜੁੜਿਆ ਮਸਲਾ ਹੈ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, RSS ਨੇ ਕਿਹਾ ਜੇ ਅਮਿਤ ਸ਼ਾਹ ਦੇ ਬੇਟੇ ਤੇ ਮਾਮਲਾ ਬਣਦਾ ਤੇ ਜਾਂਚ ਹੋਵੇ, ਕੀ ਸਰਕਾਰ RSS ਤੋਂ ਪੁੱਛ ਕੇ ਹੀ ਚੱਲੂਗੀ? ਇਹ ਸਾਰਾ ਕੁਝ ਉਹ ਜੋ ਕਹਿਣਗੇ ਉਦਾਂ ਹੋਊਗਾ? ਵੈਸੇ ਅੰਦਰ ਖਾਤੇ ਤਾਂ ਉਹੀ ਕੁਝ ਹੋ ਰਿਹਾ। ਸਾਡੇ ਪੰਜਾਬੀ ਦਾ ਇੱਕ ਮੁਹਾਵਰਾ ਆ, ਉਹ ਕਹਿੰਦੇ ਆ ਚੋਰਾਂ ਨੂੰ ਕਹਿਣਾ ਲੱਗੋ ਤੇ ਘਰ ਵਾਲਿਆਂ ਨੂੰ ਕਹਿਣਾ ਆਏ ਜੇ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਚੋਰਾਂ ਨੂੰ ਕਹਿਣਾ ਲੱਗ ਜਾਓ ਤੇ ਘਰ ਵਾਲਿਆਂ ਨੂੰ ਉਧਰ ਮਾਨਤੀ ਜੇ ਕਹਿ ਦੇਣਾ ਕਿ ਆ ਗਏ ਜੇ, ਫੜ ਲੈਣਾ, ਦੋਵੇਂ ਪਾਸੇ ਰੱਖ ਲੈਣੀ। ਇਹ RSS ਇਸ ਤਰ੍ਹਾਂ ਹੀ ਕਰਦੀ ਪਈ ਆ। ਦੇਖੋ ਹੁਣ ਜਦੋਂ ਦਬਾਅ ਬਣਿਆ, ਲੋਕੀ ਇਹ ਗੱਲ ਮੂੰਹ ਕਹਿਣ ਲੱਗ ਪਏ। ਪਹਿਲਾਂ ਤਾਂ ਕੋਈ ਬੋਲਿਆ ਨਹੀਂ, 3-3.5 ਸਾਲ ਇਸ ਸਰਕਾਰ ਦੇ ਅੱਗੇ ਕੋਈ ਕੁਇਆ ਨਹੀਂ, ਕੁਛ ਕਿਹਾ ਨਹੀਂ। ਔਰ ਹੁਣ ਤੇ ਅੰਦਰੋਂ ਵੀ ਵਾਜਾਂ ਉੱਠ ਪਈਆਂ, ਲੋਕ ਵੀ ਛਾਤੀ ਢਾਹ ਕੇ ਆਖਣ ਡਏ ਆ ਕਿ ਤੁਸੀਂ ਸਾਨੂੰ ਮੂਰਖ ਸਮਝਿਆ, ਤੁਸੀਂ ਸਾਨੂੰ ਸੁਪਨੇ ਹੀ ਵੇਚੀ ਜਾਂਦੇ ਹੋ, ਤੁਸੀਂ ਸਾਨੂੰ ਕੁਛ ਕਰਕੇ ਵੀ ਦਿਖਾ ਦਿਓ। ਹੁਣ ਜਦੋਂ RSS ਨੂੰ ਲੱਗਣ ਲੱਗ ਪਿਆ ਕਿ ਚੂੜਾਂ ਸਾਡੀਆਂ ਹਿੱਲ ਗਈਆਂ, ਹੁਣ RSS ਜਿਹੜੀ ਆ ਉਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਡਬਲ ਗੇਮ ਖੇਡ ਰਹੀ ਆ। ਇੱਕ ਪਾਸੇ ਆਪਣੀ ਸਰਕਾਰ ਨੂੰ ਡਿਫੈਂਡ ਵੀ ਕੀਤਾ ਜਾ ਰਿਹਾ, ਦੂਜੇ ਪਾਸੇ ਲੋਕਾਂ ਦਾ ਮੂੰਹ ਮਲਾਜਾ ਵੀ ਰੱਖਿਆ ਜਾ ਰਿਹਾ। ਕਿੱਦਾਂ? ਦੇਖੋ RSS ਹੁਣ ਕੀ ਕਹਿ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਕੀ ਕਹਿ ਰਹੀ ਹੈ, ਇਹਨਾਂ ਦਾ ਕੰਬੀਨੇਸ਼ਨ ਵੇਖੋ, ਆਪਸ ਦੇ ਵਿੱਚ ਤਾਲਮੇਲ ਦੇਖੋ। ਭਾਰਤੀ ਜਨਤਾ ਪਾਰਟੀ ਇਹ ਦੱਸਣ ਦੀ ਥਾਂ ਤੇ ਕਿ ਇੰਡੀਆ ਦੇ ਵਿੱਚ ਹੋਰ ਕਿਹੜੀ ਕੰਪਨੀ ਆ ਜਿਹੜੀ 16,000 ਗੁਣਾ ਮੁਨਾਫੇ 'ਚ ਚਲੇ ਜਾਂਦੀ ਆ ਸਾਲ 1.5 ਸਾਲ ਦੇ ਅੰਦਰ, ਉਹ ਇਹ ਦੱਸਦੀ ਪਈ ਆ ਕਿ ਹਾਂਜੀ ਅਸੀਂ 1,000 ਕਰੋੜ ਦਾ 100 ਕਰੋੜ ਦਾ ਇਹਨਾਂ ਤੇ ਮਾਣਹਾਨੀ ਦਾ ਮੁਕੱਦਮਾ ਪਾਤਾ। ਉਹ ਇਹ ਨਹੀਂ ਦੱਸਦੀ ਕਿ ਕੋਈ ਦੂਸਰੀ ਕੰਪਨੀ ਇਹੋ ਜਿਹੀ ਹੈ। ਇਹ ਦੱਸਣ ਦੀ ਥਾਂ ਤੇ ਵਾਰ-ਵਾਰ ਇਹ ਦੱਸਦੀ ਪਈ ਆ ਕਿ ਅਸੀਂ ਮਾਣਹਾਨੀ ਦਾ ਮੁਕੱਦਮਾ ਠੋਕ ਦਿੱਤਾ ਜੀ। ਉਦਾਂ ਹੀ RSS ਵੀ ਇਹ ਦੱਸਣ ਦੀ ਥਾਂ ਤੇ ਕਿ ਜਿਹੜੇ ਉਹ ਫੈਕਟ ਪੱਤਰਕਾਰ ਨੇ ਪੇਸ਼ ਕੀਤੇ ਆ ਉਹਨਾਂ ਤੇ ਕਾਰਵਾਈ ਹੋਏਗੀ ਜਾਂ ਨਹੀਂ। RSS ਇਹ ਦੱਸਣ ਦੀ ਕੋਸ਼ਿਸ਼ ਕਰਦੀ ਪਈ ਆ ਕਿ ਦੇਖੋ ਜੀ, ਜਿਹਨੇ ਦੋਸ਼ ਲਾਏ ਆ ਪਹਿਲਾਂ ਉਹ ਦੋਸ਼ ਸਿੱਧ ਕਰ ਦੇਵੇ, ਅਸੀਂ ਫਿਰ ਬਾਅਦ ਦੇ ਵਿੱਚ ਸਿਫਾਰਿਸ਼ ਕਰਦੇ ਆ ਕਿ ਉਹਨਾਂ ਤੇ ਜਿਹੜੀ ਕਾਰਵਾਈ ਬਣਦੀ ਉਹ ਕਾਰਵਾਈ ਕਰ ਦਿੱਤੀ ਜਾਵੇ। ਸਾਨੂੰ ਕੀ ਇਤਰਾਜ਼ ਆ? ਮਤਲਬ ਕਿ ਗੇਮ ਦੇਖੋ ਉਹਨਾਂ ਦੀ। ਉਹ ਕਹਿ ਰਹੇ ਆ ਕਿ ਪੱਤਰਕਾਰ ਪਹਿਲਾਂ ਦੋਸ਼ ਸਿੱਧ ਕਰੇ। RSS ਇਹ ਗੱਲ ਕਹਿੰਦਾ ਹੈ ਕਿ ਜੇ ਮਾਮਲਾ ਬਣਦਾ ਭਾਵੇਂ ਆ, ਕਿਉਂਕਿ ਇਹ ਵਾਰ-ਵਾਰ ਪ੍ਰਚਾਰ ਕਰਦੇ ਪਏ ਆ RSS ਵਾਲੇ ਔਰ ਭਾਰਤੀ ਜਨਤਾ ਪਾਰਟੀ ਵਾਲੇ ਕਿ ਦੇਖੋ ਜੀ ਫਲਾਣੀ ਵੈਬਸਾਈਟ ਨੇ ਦੋਸ਼ ਲਾਏ, ਅਸੀਂ ਉਹਨਾਂ ਤੇ ਮੁਕੱਦਮਾ ਕਰ ਦਿੱਤਾ। ਪੱਤਰਕਾਰ ਕਦੇ ਦੋਸ਼ ਨਹੀਂ ਲਾਉਂਦਾ, ਨਾ ਹੀ ਪੱਤਰਕਾਰ ਕੋਲ ਇਹ ਕੋਈ ਲਾਇਸੈਂਸ ਹੁੰਦਾ ਸਰਕਾਰ ਵੱਲੋਂ ਕਿ ਉੱਠ ਕੇ ਉਹ ਕਿਸੇ ਤੇ ਵੀ ਦੋਸ਼ ਲਾ ਦੇਵੇ। ਉਹਦੀ ਕੀ ਤਾਕਤ ਆ? ਉਹ ਸਿਰਫ ਤੇ ਸਿਰਫ ਸਿਧਾਂਤ ਤੇ ਚੱਲਦਾ ਹੈ, ਤੱਥ ਤੇ ਚੱਲਦਾ ਹੈ। ਪੱਤਰਕਾਰ ਦਾ ਕੰਮ ਹੈ ਤੱਥ ਰੱਖਣੇ ਲੋਕਾਂ ਦੇ ਸਾਹਮਣੇ। ਪੱਤਰਕਾਰ ਕੋਈ ਪਾਰਟੀ ਨਹੀਂ ਹੈ। ਔਰ ਇਹ ਮਰੋੜਾ ਦੇ ਰਿਹਾ ਗੱਲ ਨੂੰ, ਦੂਜੇ ਪਾਸੇ ਕਹਿੰਦੇ ਪਿਆ ਜੀ ਕਿ ਇਲਜ਼ਾਮ ਹੈ, ਦੋਸ਼ ਲਗਾ। ਨਹੀਂ, ਪੱਤਰਕਾਰਾਂ ਨੇ ਆਪਣੀ ਸਟੋਰੀ ਦੇ ਵਿੱਚ ਤੱਥ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਿੱਤੇ ਆ। ਹੁਣ ਕਾਰਵਾਈ ਕਰਨੀ ਜਾਂ ਨਾ ਕਰਨੀ ਉਹ ਤੁਹਾਡੇ ਜ਼ਿੰਮੇ ਆ। ਪਰ RSS ਕੀ ਕਹਿ ਰਹੀ ਹੈ ਕਿ ਦੇਖੋ ਜੀ, ਪੱਤਰਕਾਰ ਜਿਹੜੇ ਆ ਉਹਨਾਂ ਨੇ ਦੋਸ਼ ਲਾਏ ਆ, ਜੇ ਉਹ ਦੋਸ਼ ਸਹੀ ਸਾਬਤ ਹੁੰਦੇ, ਉਹ ਸਹੀ ਸਾਬਤ ਕਰ ਦੇਣ ਤੇ ਫਿਰ ਕਾਰਵਾਈ ਹੋ ਜਾਵੇ ਤੇ ਕੋਈ ਮਾੜੀ ਗੱਲ ਨਹੀਂ। ਸੋ ਇੱਥੋਂ ਇਹਨਾਂ ਦੀ ਦੋਗਲੀ ਜਿਹੜੀ ਨੀਤੀ ਹੈ ਉਹ ਸਾਫ਼ ਹੋ ਜਾਂਦੀ। ਵੈਸੇ ਦੋਗਲੀ ਨੀਤੀ ਇਹਨਾਂ ਦੀ ਕਈਆਂ ਮਾਮਲਿਆਂ 'ਚ ਨੰਗੀ ਹੋ ਜਾਂਦੀ ਹੈ। ਅੱਜ ਵੀ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਜਿਹੜੀਆਂ ਔਰਤਾਂ ਉਹ ਸਾਡੀਆਂ ਸ਼ਾਖਾ ਦਾ ਹਿੱਸਾ ਨਹੀਂ ਬਣ ਗਿਆ, ਕਿਉਂਕਿ ਰਾਹੁਲ ਗਾਂਧੀ ਨੇ ਮਜ਼ਾਕ ਉਡਾਇਆ ਸੀ ਨਾ ਇਹਨਾਂ ਦਾ ਕਿ ਕਦੇ ਵੇਖਿਆ ਇਹਨਾਂ ਦੀ ਸ਼ਾਖਾ ਦੇ ਵਿੱਚ ਬੀਬੀਆਂ ਸਕਰਟ ਪਾ ਕੇ ਇਹਨਾਂ ਦੇ ਨਾਲ ਪਰੇਡ ਕਰਦੀਆਂ ਹੋਣ। ਅੱਜ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਔਰਤਾਂ ਨੂੰ ਕੋਈ ਜਗ੍ਹਾ ਨਹੀਂ ਦਿਆਂਗੇ। ਹਾਂ, ਦੂਜੇ ਪਾਸੇ ਜ਼ਰੂਰ ਕਹਿੰਦੇ ਆ ਕਿ ਦੇਖੋ ਜੀ, ਔਰਤਾਂ ਨੂੰ ਬਰੋਬਰਤਾ ਮਿਲਣੀ ਚਾਹੀਦੀ ਹੈ, 3 ਤਲਾਕ ਵਾਲਾ ਕੰਮ ਬੰਦ ਹੋਣਾ ਚਾਹੀਦਾ।
ਦੋਗਲੀ ਨੀਤੀ ਹੈ। ਰਾਸ਼ਟਰ ਕਹਿੰਦੇ ਆ ਜੀ ਕਿ ਰਾਸ਼ਟਰ ਦਾ ਨਿਰਮਾਣ ਹੋਣਾ ਚਾਹੀਦਾ, ਇੱਕ ਹੀ ਸੰਵਿਧਾਨ ਹੋਣਾ ਚਾਹੀਦਾ, ਇੱਕ ਹੀ ਨਿਸ਼ਾਨ ਹੋਣਾ ਚਾਹੀਦਾ, ਪਰ ਰਾਸ਼ਟਰੀ ਝੰਡੇ 'ਚ ਕਹਿੰਦੇ ਕਿ ਹਰਿਆ ਰੰਗ ਨਹੀਂ ਸਾਨੂੰ ਚਾਹੀਦਾ, ਹਰਿਆ ਰੰਗ ਕੱਢ ਦਿਓ ਕਿਉਂਕਿ ਉਹ ਮੁਸਲਮਾਨਾਂ ਦਾ ਰੰਗ ਹੈ। ਦੋਗਲੀ ਨੀਤੀ ਹੈ। ਇੱਕ ਪਾਸੇ ਨਾਲੇ ਕਹਿ ਦਿੰਦੇ ਕਿ ਨੱਥੂ ਰਾਮ ਗੋਡਸਾ ਸਾਡਾ, ਤੇ ਨਾਲੇ ਡਰਦੇ ਕਹਿ ਦਿੰਦੇ ਨਾ ਜੀ ਸਾਡਾ ਤਾਂ ਉਹਦੇ ਨਾਲ ਕੋਈ ਤਾਲੁਕਾਤ ਹੈ ਨਹੀਂ। ਸੋ ਇਹ ਹਰੇਕ ਜਗ੍ਹਾ ਤੇ ਹੀ ਦੋਗਲੇਪਣ ਵਜੋਂ ਨੰਗੇ ਹੋ ਜਾਂਦੇ ਆ। ਅੱਜ ਵੀ ਇਹਨਾਂ ਨੇ ਇਸ ਮਾਮਲੇ 'ਚ ਦੋਗਲੇਪਣ ਦੀ ਇੰਤਹਾ ਕੀਤੀ ਆ। ਇੱਕ ਪਾਸੇ ਕਹਿਤਾ ਕਿ ਮਾਮਲਾ ਬਣਦਾ ਤੇ ਬਣ ਜਾਵੇ, ਉਹਦੇ ਤੇ ਕਾਰਵਾਈ ਹੁੰਦੀ ਹੈ ਤੇ ਹੋ ਜਾਵੇ। ਦੂਜੇ ਪਾਸੇ ਕਹਿਤਾ ਕਿ ਪੱਤਰਕਾਰ ਦੋਸ਼ ਸਿੱਧ ਕਰੇ, ਜੋ ਕਿ ਪੱਤਰਕਾਰ ਦਾ ਕੰਮ ਹੀ ਹੈ ਨਹੀਂ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਪਟਾਕਿਆਂ ਦੇ ਉੱਤੇ ਨੋਟਿਸ ਲਿਆ ਹੈ। ਦੇਖੋ ਪਟਾਕਿਆਂ ਤੇ ਐਤਕੀ ਵਾਹਵਾ ਪਟਾਕੇ ਪੈਣ ਡਏ ਆ। ਹੁਣ ਪਟਾਕਿਆਂ ਦਾ ਜਿਹੜਾ ਮਸਲਾ ਸੀਗਾ ਪੰਜਾਬ ਦੇ ਵਿੱਚ ਵੀ ਓਨਾ ਹੀ ਗੰਭੀਰ ਆ ਜਿੰਨਾ ਗੰਭੀਰ ਦਿੱਲੀ ਦੇ ਵਿੱਚ ਆ। ਦਿੱਲੀ 'ਚ ਤੇ ਤੁਹਾਨੂੰ ਪਤਾ ਨਾ ਸੁਪਰੀਮ ਕੋਰਟ ਨੇ ਪਾਬੰਦੀ ਐਡ ਕਰ ਦਿੱਤੀ ਆ। ਜੀ ਜੀ। ਹੁਣ ਦੂਜੇ ਪਾਸੇ ਵੈਸੇ ਉੱਥੋਂ ਦੇ ਜਿਹੜੇ ਪਟਾਕਾ ਵਪਾਰੀ ਆ ਉਹ ਸੁਪਰੀਮ ਕੋਰਟ 'ਚ ਮੁੜ ਨਜ਼ਰਸਾਨੀ ਪਟੀਸ਼ਨ ਪਾ ਕੇ ਬੈਠ ਗਏ ਆ। ਉਹਨਾਂ ਨੇ ਇੱਕ ਵਾਰੀ ਫਿਰ ਰਿਟ ਦਾਖਲ ਕਰ ਦਿੱਤੀ ਆ ਕਿ ਰਿਵੀਜ਼ਨ ਹੋਵੇ ਇਸ ਫੈਸਲੇ ਦੀ। ਪਰ ਇੱਧਰ ਸਾਡੀ ਇੱਥੋਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋ ਮੋਟੋ ਲੈ ਲਿਆ ਜੀ। ਉਹਨਾਂ ਨੇ ਆਪਣੇ ਆਪ ਹੀ ਜਿਹੜਾ ਸੰਗਿਆਨ ਲਿਆ ਉਹਦੇ 'ਚ ਹੁਣ ਇਹਨਾਂ ਨੇ ਨੋਟਿਸ ਘੱਲ ਦਿੱਤਾ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਕਿ ਲਿਆਓ ਭਾਈ ਤੁਸੀਂ ਇਹ ਦੱਸੋ ਕਿ ਤੁਹਾਡਾ ਜਿਹੜਾ ਲਾਇਸੈਂਸ ਦਾ ਹਿਸਾਬ ਕਿਤਾਬ ਹੈ ਉਹ ਕੀ ਹੈ, ਮਤਲਬ ਕਿ ਕਿਹਦੇ ਕੋਲ ਪਟਾਕੇ ਵੇਚਣ ਦੀ ਤੁਹਾਡੇ ਵੱਲੋਂ ਇਜਾਜ਼ਤ ਆ, ਕਿਹਨੇ ਇਹ ਲਾਇਸੈਂਸ ਲਿਆ, ਉਹਦਾ ਸਾਰਾ ਹਿਸਾਬ ਕਿਤਾਬ ਇਹਨਾਂ ਨੇ ਇੱਕ ਦਿਨ 'ਚ ਦੇਣਾ। ਮਤਲਬ ਕਿ ਟਾਈਮ ਵੀ ਕੋਈ ਜ਼ਿਆਦਾ ਨਹੀਂ ਮਿਲਿਆ। ਉੱਥੇ ਜਾ ਕੇ ਇਹਨਾਂ ਨੇ ਸਾਰਾ ਆਪਣਾ ਹਿਸਾਬ ਕਿਤਾਬ ਪੇਸ਼ ਕਰਨਾ। ਲੋਕ ਇਸ ਗੱਲ ਦਾ ਸਵਾਗਤ ਕਰਦੇ ਪਏ ਆ, ਖਾਸ ਤੌਰ ਤੇ ਸਾਡੇ ਜਿਹੜੇ ਇੱਥੋਂ ਦੇ ਵਾਤਾਵਰਨ ਪ੍ਰੇਮੀ ਆ। ਉਹ ਕਹਿੰਦੇ ਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਸ਼ਾਨਦਾਰ ਕੰਮ ਕਰਦਾ ਪਿਆ ਇਸ ਮਾਮਲੇ 'ਚ। ਵੈਸੇ ਇੱਥੇ ਵੀ ਕਾਹਨ ਸਿੰਘ ਪੰਨੂ ਆ ਜਿਹੜਾ ਸਾਡਾ ਇੱਥੋਂ ਦਾ ਪੰਜਾਬ ਪ੍ਰਦੂਸ਼ਣ ਰੋਕੂ ਬੋਰਡ ਆ, ਉਸ ਪੋਲਿਊਸ਼ਨ ਬੋਰਡ ਦਾ ਵੀ ਚੇਅਰਮੈਨ ਜਿਹੜਾ ਕਾਹਨ ਸਿੰਘ ਪੰਨੂ ਬੜਾ ਇਮਾਨਦਾਰ ਬੰਦਾ ਗਿਣਿਆ ਜਾਂਦਾ। ਉਹਨੇ ਪਹਿਲਾਂ ਹੀ ਰਿਪੋਰਟ ਪੇਸ਼ ਕਰ ਦਿੱਤੀ। ਉਹ ਕਹਿੰਦਾ ਹੈ ਕਿ ਦੇਖੋ 100 ਤੇ ਪਹੁੰਚ ਗਿਆ ਸਾਡਾ ਪੋਲਿਊਸ਼ਨ ਲੈਵਲ ਤੇ ਦੀਵਾਲੀ ਆਉਂਦਿਆਂ ਤੱਕ ਇਹ 500 ਤੇ ਪਹੁੰਚ ਜਾਣਾ, ਜਿਹੜਾ 60 ਤੋਂ ਵਧਣਾ ਨਹੀਂ ਚਾਹੀਦਾ, ਇਹ 500 ਤੇ ਚਲੇ ਜਾਣਾ। ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੁਸੀਂ ਕਿਹੋ ਜਿਹੀ ਹਵਾ ਜਿਹੜੀ ਉਹ ਅੰਦਰ ਖਿੱਚਣੀ ਆ। ਆਪਣੇ ਹਵਾ ਕਾਹਦੀ ਆ, ਜ਼ਹਿਰ ਹੀ ਖਿੱਚਣਾ। ਮੇਰੇ ਖਿਆਲ ਦੇ ਨਾਲ ਹਾਈ ਕੋਰਟ ਨੇ ਜੋ ਪਹਿਲ ਕਦਮੀ ਸ਼ੁਰੂ ਕੀਤੀ, ਠੀਕ ਹੈ, ਇਹਦਾ ਨਤੀਜਾ ਹੁਣ ਅਸੀਂ ਕੋਈ ਨਤੀਜਾ ਕਿਆਸ ਨਹੀਂ ਸਕਦੇ ਕਿ ਕੀ ਆਊਗਾ, ਪਰ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਚਲੋ ਪੱਲੇ ਪਊਗਾ ਲੋਕਾਂ ਦੇ, ਖਾਸ ਤੌਰ ਤੇ ਜੋ ਚਾਹੁੰਦੇ ਆ ਕਿ ਵਾਤਾਵਰਨ ਸਾਫ਼ ਸੁਥਰਾ ਰਹੇ, ਕੁਛ ਨਾ ਕੁਛ ਉਹਨਾਂ ਦੇ ਪੇੜ ਪੱਲੇ ਪਊਗਾ। ਉਹ ਤਾਂ ਦੇਖੋ ਜਿਹੜਾ ਪੰਜਾਬ ਆ, ਪੰਜਾਬ ਨੂੰ ਜੇ ਅਸੀਂ ਦੂਸਰੇ ਪਾਸਿਓਂ ਕ੍ਰਿਟੀਸਾਈਜ਼ ਕਰਨ ਲੱਗ ਪਈਏ ਕਿ ਇੱਥੇ ਅਲਾਮਤਾਂ ਬਹੁਤ ਨੇ, ਮੁਸੀਬਤਾਂ ਬਹੁਤ ਨੇ, ਉਲਝਣਾਂ ਬਹੁਤ ਨੇ, ਪੰਜਾਬ ਦੇ ਨਾਲ ਸਾਜ਼ਿਸ਼ਾਂ ਬਹੁਤ ਹੋਈਆਂ, ਉਹ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਤੇ ਆ। ਪਰ ਦੂਜੇ ਪਾਸੇ ਜੇ ਵੇਖੀਏ ਅਗਾਂਹ ਵਧੂ ਰਾਜਾਂ ਦੇ ਵਿੱਚੋਂ ਪੰਜਾਬ ਇੱਕ ਆ, ਪੂਰੇ ਮੁਲਕ ਚੋਂ ਪੜ੍ਹੇ ਲਿਖੇ ਲੋਕਾਂ ਚੋਂ ਇੱਕ ਆ। ਅਧਿਆਤਮਿਕ ਤੌਰ ਤੇ ਜੇ ਦੇਖੀਏ ਪੰਜਾਬ ਅਵਲ ਆ, ਸਾਰੇ ਮਾਮਲਿਆਂ 'ਚ ਅਵਲ ਹੈ। ਜ਼ਰਖੇਜ਼ ਭੂਮੀ ਦੇ ਮਾਮਲੇ 'ਚ ਵੀ, ਆਰਥਿਕਤਾ ਦੇ ਮਾਮਲੇ 'ਚ ਵੀ ਅੱਜ ਭਾਰਤ ਪੂਰੇ 'ਚੋਂ ਪੰਜਾਬ ਜਿਹੜਾ ਕਿਸਾਨੀ ਦੇ ਮਾਮਲੇ 'ਚ ਉਹ ਵਧੀਆ ਹੈ। ਪਰ ਇੱਥੇ ਹੁਣ ਇੱਕ ਚੀਜ਼ ਦੇਖਣ ਵਾਲੀ ਆ ਕਿ ਸਾਡੇ ਪੰਜਾਬ ਦੇ ਪੰਜਾਬੀਆਂ ਨੂੰ ਵੀ ਕਾਨੂੰਨ ਜਿਹੜਾ ਆ ਉਹ ਸਖਤੀ ਦੇ ਨਾਲ ਰੋਕਣ ਦਾ ਯਤਨ ਕਰਦਾ ਪਿਆ, ਜਦ ਕਿ ਇਹ ਹੋਣਾ ਨਹੀਂ ਸੀ ਚਾਹੀਦਾ। ਜਿਵੇਂ ਜਿਵੇਂ ਸਮਾਂ ਬਦਲਿਆ ਸਾਨੂੰ ਲੱਗਿਆ ਅਸੀਂ ਪਾਣੀ ਆਪਣੇ ਹੱਥੀਂ ਜ਼ਹਿਰ ਬਣਾ ਚੁੱਕੇ ਹਾਂ। ਜ਼ਰਖੇਜ਼ ਸਾਡੀ ਜਿਹੜੀ ਨੈਚੁਰਲ ਭੂਮੀ ਸੀਗੀ, ਜ਼ਮੀਨ ਸੀ, ਉਹ ਅਸੀਂ ਰਸਾਇਣਿਕ ਦਵਾਈਆਂ ਤੇ ਲਾ ਚੁੱਕੇ ਹਾਂ। ਸਾਡੇ ਕੋਲ ਇੱਕੋ ਇੱਕ ਚੀਜ਼ ਬਚੀ ਹੈ, ਹਵਾ। ਪੰਜਾਬ ਦੀ ਹਵਾ ਜਿਹੜੀ ਹੰਸਰਾਜ ਵਾਲੀ ਉਹ ਨਹੀਂ, ਇਹ ਜੋ ਸਿੱਲੀ ਆਉਂਦੀ ਹਵਾ, ਇਹ ਤੇ ਬੜੀ ਸ਼ੁੱਧ ਆਉਂਦੀ ਹੈ ਹਵਾ, ਇਹ ਤੇ ਸ਼ੁੱਧ ਆ। ਜੇ ਅਸੀਂ ਹਵਾ ਵੀ ਅਸ਼ੁੱਧ ਕਰ ਦਿੱਤੀ, ਹਵਾ ਵੀ ਪੋਲਿਊਟ ਕਰ ਦਿੱਤੀ, ਤੇ ਅਸੀਂ ਜਾਣਾ ਕਿੱਥੇ ਆ? ਇਹ ਪੰਜਾਬੀਆਂ ਨੂੰ ਆਪਣੇ ਆਪ ਹੀ ਸੋਚਣਾ ਚਾਹੀਦਾ। ਮੈਂ ਇਸ ਚੀਜ਼ ਨੂੰ ਮੰਨਦਾ ਕਿ ਇਹ ਨੌਬਤ ਨਹੀਂ ਸੀ ਆਉਣੀ ਚਾਹੀਦੀ ਕਿ ਹੁਣ ਡੰਡੇ ਦੇ ਨਾਲ ਪੰਜਾਬੀਆਂ ਨੂੰ ਇਹ ਦੱਸਿਆ ਜਾਵੇ ਕਿ ਤੁਹਾਡੇ ਕੋਲ ਸਿਰਫ ਤੇ ਸਿਰਫ ਹਵਾ ਦਾ ਖਜ਼ਾਨਾ ਬਚਿਆ, ਜੇ ਤੁਸੀਂ ਇਹ ਵੀ ਖਜ਼ਾਨਾ ਲਟਾ ਲਿਆ ਤੇ ਤੁਸੀਂ ਫਿਰ ਬਹੁਤ ਵੱਡਾ ਹਰਜਾਨਾ ਭਰੋਗੇ। ਮੇਰੇ ਖਿਆਲ ਦੇ ਨਾਲ ਉਹ ਨੌਬਤ ਆਵੇ ਕਿ ਸਾਨੂੰ ਕਹਿਣਾ ਪਵੇ ਜ਼ਿੰਦਗੀ ਜਲਾਦੀ ਹਮਨੇ ਜਲਾਨੀ ਥੀ, ਅਬ ਧੂਏ ਪਰ ਤਮਾਸ਼ਾ ਕਿਆ, ਰਾਖ ਪਰ ਬਹਿਸ ਕਿਆ। ਉਹ ਨੌਬਤ ਆਵੇ ਕਿ ਅਸੀਂ ਕਹੀਏ ਕਿ ਹੁਣ ਫਾਇਦਾ ਕੀ ਆ, ਜੇ ਅਸੀਂ ਹੁਣ ਬਹਿਸ ਵਸਈਆ ਕਰ ਲਈਏ, ਚਰਚਾ ਕਰ ਲਈਏ ਤਾਂ ਠੀਕ ਰਹੇਗਾ। ਬਿਲਕੁਲ ਹਰ ਇੱਕ ਨੂੰ ਜਿਹੜਾ ਦੇਖਣਾ ਚਾਹੀਦਾ ਕੀ ਹੋ ਰਿਹਾ, ਵਾਤਾਵਰਣ ਦੇ ਨਾਲ ਪ੍ਰੇਮ ਰੱਖਣਾ ਚਾਹੀਦਾ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਟਾਸਕ ਫੋਰਸ ਤੇ ਮਤਵਾਜੀ ਜਥੇਦਾਰਾਂ ਦੇ ਸਮਰਥਕਾਂ ਦਰਮਿਆਨ ਝੜਪ ਹੋਈ ਆ, ਕਈ ਜ਼ਖਮੀ ਹੋ ਗਏ।
ਦੇਖੋ ਇਹ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਕਿ ਘੱਲੂਘਾਰਾ ਦਿਹਾੜਾ ਜਿਹੜਾ ਸੀਗਾ, ਘੱਲੂਘਾਰਾ ਦਿਹਾੜਾ ਐਤਕੀ ਸੁੱਖ ਸੁੱਖਾਂ ਨਾਲ ਲੰਘ ਗਿਆ। ਲੋਕਾਂ ਨੇ ਬਹੁਤ ਸੁੱਖ ਦਾ ਸਾਹ ਲਿਆ ਕਿ ਚਲੋ ਠੀਕ ਆ, ਐਤਕੀ ਕੌਮ ਦੇ ਪੱਲੇ ਕੋਈ ਨਮੋਸ਼ੀ ਨਹੀਂ ਪਈ, ਪਰ ਉਹ ਕਸਰ ਹੁਣ ਨਿਕਲ ਗਈ, ਹਿਸਾਬ ਕਿਤਾਬ ਬਰਾਬਰ ਹੋ ਗਿਆ। ਸਹੀ ਗੱਲ। ਅਸਲ ਦੇ ਵਿੱਚ ਅੱਜ ਜੋ ਕੁਛ ਹੋਇਆ ਉਹ ਇਸ ਕਰਕੇ ਹੋਇਆ ਕਿਉਂਕਿ ਇੱਥੇ ਤੁਹਾਨੂੰ ਪਤਾ ਕਿ ਜਥੇਦਾਰਾਂ ਦੇ 2 ਜਥੇ ਬਣੇ ਆ। ਜਥੇਦਾਰਾਂ ਦੇ ਵੀ 2 ਜਥੇ ਆ, ਇੱਕ ਮੁਤਵਾਜੀ ਜਥੇਦਾਰ ਆ, ਇੱਕ ਅਕਾਲ ਤਖਤ ਦੇ ਗਿਆਨੀ ਗੁਰਬਚਨ ਸਿੰਘ ਹੋਰੀ ਆ ਜਿਹੜੇ ਉਹ ਜਥੇਦਾਰ ਆ। ਹੁਣ ਇੱਥੇ ਇਹ ਮਸਲਾ ਸੀਗਾ ਕਿ ਜਿਹੜਾ ਗੁਰਦੁਆਰਾ ਛੋਟਾ ਘੱਲੂਘਾਰਾ ਜਿਹਦਾ ਰੌਲਾ ਚੱਲਦਾ ਪਿਆ, ਜਿਹਦੀ ਕਮੇਟੀ ਦਾ ਇੱਕ ਮੈਂਬਰ ਪਰਾਈ ਔਰਤ ਦੇ ਨਾਲ ਰੰਗੇ ਹੱਥੀਂ ਫੜਿਆ ਗਿਆ, ਉਸ ਤੋਂ ਬਾਅਦ ਕੀ ਹੋਇਆ ਕਿ ਉਸ ਬੂਟਾ ਸਿੰਘ ਨਾਂ ਦੇ ਸ਼ਖਸ ਨੂੰ ਤੇ ਪੰਥ ਚੋਂ ਛੇਕ ਦਿੱਤਾ ਗਿਆ ਮੁਤਵਾਜੀ ਜਥੇਦਾਰਾਂ ਵੱਲੋਂ। ਗਿਆਨੀ ਗੁਰਬਚਨ ਸਿੰਘ ਵੱਲੋਂ ਇਹ ਜਿਹੜਾ ਬੰਦਾ ਸੀਗਾ ਮਾਸਟਰ ਜੌਹਰ ਸਿੰਘ, ਜਿਹੜਾ ਕਿ ਉਸ ਕਮੇਟੀ ਦਾ ਨੁਮਾਇੰਦਾ ਸੀਗਾ, ਇਹਨੂੰ ਤਲਬ ਕੀਤਾ ਗਿਆ ਸੀਗਾ 13 ਤਰੀਕ ਲਈ ਜੀ, ਜਦ ਕਿ ਮੁਤਵਾਜੀ ਜਥੇਦਾਰਾਂ ਨੇ ਇਹਨੂੰ 12 ਤਰੀਕ ਨੂੰ ਸੱਦਿਆ ਹੋਇਆ ਸੀ, ਯਾਨੀ ਇੱਕ ਦਿਨ ਪਹਿਲਾਂ ਹੀ। ਅੱਜ ਸੀ 12 ਤਰੀਕ। ਇਹ ਜਿਹੜਾ ਮਾਸਟਰ ਜੌਹਰ ਸਿੰਘ ਸੀਗਾ ਇਹ ਉੱਥੇ ਆ ਗਿਆ ਔਰ ਤੜਕੇ ਆ ਕੇ ਇਹਨੇ ਪਹਿਲਾਂ ਤੇ ਦੇਖ ਕਰਾ ਕੇ ਤੇ ਕੀਰਤਨ ਸੁਣਨ ਲੱਗ ਪਿਆ। ਸਾਡੇ ਬਹੁਤ ਵੱਡੇ ਪੱਤਰਕਾਰ ਆ, ਵੈਟਰਨ ਪੱਤਰਕਾਰ ਆ ਜਸਵੀਰ ਸਿੰਘ ਪੱਟੀ, ਮੈਂ ਉਹਨਾਂ ਦੀ ਰਿਪੋਰਟ ਪੜ੍ਹਦਾ ਪਿਆ ਸਾਂ। ਉਸ ਰਿਪੋਰਟ ਤੋਂ ਹੀ ਤੁਹਾਨੂੰ ਮੈਂ ਕੁਛ ਅੰਸ਼ ਸੁਣਾ ਦਿੰਦਾ ਜੋ ਘਟਨਾ ਵਾਪਰੀ ਹੈ। ਉਹਨਾਂ ਦੇ ਦੱਸਣ ਮੁਤਾਬਕ, ਕਿਉਂਕਿ ਉਹ SGPC ਨੂੰ ਕਵਰ ਕਰਦੇ ਆ, ਉਹ ਕਹਿੰਦੇ ਕਿ ਇਹ ਦੇਖ ਕਰਾਉਣ ਤੋਂ ਬਾਅਦ ਜਾ ਕੇ ਕੀਰਤਨ ਸੁਣਨ ਲੱਗ ਪਿਆ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮਾਸਟਰ ਜੌਹਰ ਸਿੰਘ ਤੇ ਆ ਗਿਆ ਤੇ ਆ ਕੇ ਜਾ ਕੇ ਕੀਰਤਨ ਸੁਣਨ ਲੱਗ ਪਿਆ, ਕੀਰਤਨੀਆਂ ਦੇ ਕੋਲ ਬਹਿ ਗਿਆ ਤੇ ਮਤਵਾਜੀ ਜਥੇਦਾਰ ਵੀ ਆ ਜਾਣੇ ਤੇ ਉਹਨਾਂ ਨੇ ਤੇ ਆਪਣਾ ਦਰਬਾਰ ਲਾ ਲੈਣਾ। ਇਸ ਤੋਂ ਪਹਿਲਾਂ ਕਿ ਉਹ ਆਉਣ ਇਹਨੂੰ ਚੁੱਕ ਕੇ ਬਾਹਰ ਕਰੋ, ਉਹ ਦੱਸਦੇ ਆ ਕਿ ਟਾਸਕ ਫੋਰਸ ਵਾਲੇ ਉਹਦੇ ਕੋਲ ਗਏ, ਉਹਨੂੰ ਜ਼ਬਰਦਸਤੀ ਚੁੱਕ ਕੇ ਲਿਆਇਆ ਔਰ ਚੁੱਕ ਕੇ ਉਹਨੂੰ ਘੜੀਸ ਕੇ ਜੋੜਾ ਘਰ ਤੋਂ ਬਾਹਰ ਸੁੱਟਾਇਆ। ਜਦੋਂ ਉਹਨੂੰ ਸੁੱਟ ਰਹੇ ਸੀਗੇ, ਖਿੱਚਾ ਤੂੰ ਕਰਦੇ ਪਏ ਸੀ, ਇਸੇ ਦੌਰਾਨ ਉਹਦਾ ਮੋਬਾਈਲ ਵੀ ਇੱਕ ਕਰਮਚਾਰੀ ਵੱਲੋਂ ਕੱਢਿਆ ਗਿਆ ਜੋ ਬਾਅਦ ਚ ਪੁਲਿਸ ਦੇ ਹਵਾਲੇ ਕੀਤਾ ਗਿਆ। ਉਹ ਤਾਂ ਦੱਸਦੇ ਕਿ ਚੋਰੀ ਕੀਤਾ ਗਿਆ, ਪਰ ਇਹ ਦੱਸਦੇ ਆ ਕਿ ਨਹੀਂ ਜੀ ਡਿੱਗ ਪਿਆ, ਉਹਨੇ ਚੁੱਕ ਕੇ ਜੇਬ ਚ ਪਾ ਲਿਆ ਸੀਗਾ। ਖੈਰ ਉੱਥੋਂ ਗੱਲ ਆਈ ਗਈ ਹੋ ਗਈ। ਉਹਨੇ ਬਾਹਰ ਨਿਕਲ ਕੇ ਮਾਸਟਰ ਜੌਹਰ ਸਿੰਘ ਨੇ ਆਪਣੇ ਹਮਾਇਤੀਆਂ ਨੂੰ ਟੈਲੀਫੋਨ ਕਰ ਦਿੱਤਾ ਕਿ ਮੇਰੇ ਨਾਲ ਤੇ ਆਹ ਭਾਣਾ ਵਰਤ ਗਿਆ। ਉਹ ਉੱਥੇ ਆ ਗਏ। ਉਹਨੇ ਚਿਰ ਨੂੰ ਟਾਸਕ ਫੋਰਸ ਵਾਲੇ ਵੀ ਇਕੱਠੇ ਹੋ ਗਏ। ਉੱਥੇ ਫਿਰ ਵਾਹਵਾ ਇਹਨਾਂ ਦੀ ਤਲਖ ਕਲਾਮੀ ਹੋਈ। ਇਸੇ ਦਰਮਿਆਨ ਜਿਹੜੇ ਹੈਗੇ ਮਨਾਵਾ ਸਾਹਿਬ ਹੋਰੀ, ਸਖੀਰਾ ਸਾਹਿਬ ਹੋਰੀ, ਇਹ ਵੀ ਉੱਥੇ ਪਹੁੰਚ ਗਏ। ਇਹ ਕਹਿੰਦੇ ਕਿ ਭਾਈ ਤੁਸੀਂ ਇਹਨਾਂ ਨੂੰ ਅੰਦਰ ਜਾਣ ਤੋਂ ਕਿਵੇਂ ਰੋਕ ਸਕਦੇ ਹੋ, ਗੁਰੂ ਘਰ ਤੇ ਸਾਰਿਆਂ ਦਾ ਸਾਂਝਾ। ਇੱਥੋਂ ਫਿਰ ਟਕਰਾਅ ਵੱਧਦਾ ਗਿਆ, ਵਧਾਇਆ ਟਕਰਾਅ ਦੱਸਦੇ ਇੱਕ ਐਸੇ ਸੇਵਾਦਾਰ ਨੇ ਆ ਜਿਹੜਾ ਮਜੀਠੀਏ ਹੋਰਾਂ ਦਾ ਬਹੁਤ ਚੇਤਾ, ਉਹ ਬੰਦੇ ਨੇ ਆ ਕੇ ਗਾਲ ਮੰਦਾ ਕੱਢ ਦਿੱਤਾ। ਉੱਥੋਂ ਚਲਦੀ ਕਹਾਣੀ ਹੈ ਜਿਹੜੀ ਉਹ ਹੱਥਾਪਾਈ ਤੱਕ ਪਹੁੰਚ ਗਈ। ਹੱਥਾਪਾਈ ਜਦੋਂ ਹੋਈ ਆ ਫਿਰ ਕਿਸੇ ਦੀ ਪੱਗ ਵੀ ਲੱਥੀ, ਕਿਸੇ ਦੇ ਕਿਰਪਾਨ ਵੀ ਵੱਜੀ ਆ। ਬੰਦੇ ਦੱਸਦੇ 5-7 ਜਿਹੜੇ ਉਹ ਮਾਮੂਲੀ ਫੱਟੜ ਹੋਏ ਆ। ਮਾਮਲਾ ਹਾਲੇ ਤੱਕ ਪੁਲਿਸ ਨੇ ਦਰਜ ਤੇ ਨਹੀਂ ਕੀਤਾ ਕਿਸੇ ਦੇ ਸਿੱਧੇ ਰੂਪ ਦੇ ਵਿੱਚ। ਉਹਦਾ ਦੱਸਦੇ ਆ ਕਿ ਹੋ ਸਕਦਾ ਕਿ ਪੁਲਿਸ ਕਿਆ ਕਾਰਵਾਈ ਵੀ ਹੋ ਜਾਵੇ, ਪਰ ਹੋਇਆ ਕਿ ਉਸ ਤੋਂ ਬਾਅਦ ਉਹ ਅੱਗ ਤੇ ਲਾ ਗਿਆ। ਉਹ ਬੰਦਾ ਜਿਹੜਾ ਗਾਲ ਮੰਦਾ ਕਰਕੇ ਕੰਮ ਤੇ ਸ਼ੁਰੂ ਕਰ ਗਿਆ। ਇਹ ਜਦੋਂ ਮੁਤਵਾਜੀ ਜਥੇਦਾਰ ਆਏ ਆ, ਇਹਨਾਂ ਨੇ ਆਪਣੀ ਆ ਕੇ ਕਾਰਵਾਈ ਰੰਭੀ ਆ। ਉਹੀ ਬੰਦਾ ਫੇਰ ਬੰਦੇ ਲੈ ਕੇ ਤੇ ਕੋਲ ਆ ਗਿਆ। ਜਦੋਂ ਉਸੇ ਬੰਦੇ ਨੂੰ ਮਾਸਟਰ ਜੌਹਰ ਸਿੰਘ ਦੇ ਮੈਥੀਆਂ ਨੇ ਦੇਖਿਆ ਕਿ ਤੇ ਫਲਾਣਾ ਆ ਗਿਆ, ਉਹਨਾਂ ਨੇ ਫਿਰ ਨਾਂ ਲੈ ਕੇ ਆਖਿਆ, ਉਹਨੇ ਕਿਹਾ ਹੁਣ ਚੱਲ ਨਾ ਪਾਏ, ਇਹਨੂੰ ਫੜ ਲਓ। ਜਦੋਂ ਫਿਰ ਉਹਨਾਂ ਨੇ ਲਲਕਾਰਿਆ, ਦੱਸਦੇ ਆ ਕਿ ਉਹਦੇ ਹੁਸੈਨ ਬੋਲਟ ਵਾਂਗੂ ਉੱਥੋਂ ਰੇਸ ਖਿੱਚ ਗਿਆ। ਉਹੀ ਬੰਦਾ ਜਿਹਨੇ ਕੰਮ ਸ਼ੁਰੂ ਕਰਾਇਆ ਸੀ, ਮੁੜ ਕੇ ਗਮਲਿਆਂ ਦੇ ਉੱਤੋਂ ਟੱਪ ਕੇ ਭੱਜ ਗਿਆ। ਤੇ ਜੇ ਉਹ ਕਾਬੂ ਆ ਜਾਂਦਾ ਤੇ ਉਹਨਾਂ ਨੇ ਵੀ ਵੱਟਾ ਲਾ ਲੈਣਾ ਸੀਗਾ। ਪਰ ਇਹ ਸਾਰਾ ਤਮਾਸ਼ਾ ਬਹੁਤ ਲੰਮੇ ਸਮੇਂ ਤੱਕ ਚੱਲਦਾ ਰਿਹਾ। ਇਸੇ ਦਰਮਿਆਨ ਮਤਵਾਜੀ ਜਥੇਦਾਰਾਂ ਨੇ ਮਾਸਟਰ ਜੌਹਰ ਸਿੰਘ ਨੂੰ ਤਨਖਾਹ ਲਾ ਦਿੱਤੀ। 7 ਦਿਨਾਂ ਦੀ ਉਹ ਸੇਵਾ ਕਰੇਗਾ, ਕੀਰਤਨ ਸੁਣੇਗਾ ਜਾਂ ਜੋ ਦੇਖ ਕਰਾਉਂਦੇ, ਜੋ ਵੀ ਧਾਰਮਿਕ ਸਜ਼ਾ ਹੁੰਦੀ ਹੈ ਉਹ ਉਹਨਾਂ ਨੇ ਸੁਣਾ ਦਿੱਤੀ ਹੈ। ਪਰ ਇਹ ਸਾਰੀ ਕਾਰਵਾਈ ਨੇਪਰੇ ਚੜਾਉਣ ਦੇ ਅਮਲ ਵਿੱਚ ਔਰ ਜੋ ਇਹ ਕਾਰਵਾਈ ਸ਼ੁਰੂ ਹੋਈ, ਇਸ ਸਮੇਂ ਦੇ ਦੌਰਾਨ ਜੋ ਇਹ ਤਮਾਸ਼ਾ ਹੋਇਆ, ਉਹਨੇ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਨਮੋਸ਼ੀ ਦਿੱਤੀ ਹੈ, ਸਾਰਿਆਂ ਨੂੰ ਉਦਾਸੀਨ ਕੀਤਾ ਕਿ ਆਖਰ ਇਹ ਸਿੱਖ ਕੌਮ ਜਿਹੜੀ ਹੈ ਔਰ ਸਿੱਖ ਕੌਮ ਦੇ ਜਿਹੜੇ ਰਹਿਬਰ ਆ, ਇਹ ਤੁਰੇ ਕਿੱਧਰ ਨੂੰ ਜਾ ਰਹੇ ਆ। ਕਿਸੇ ਨੇ ਕਿਹਾ ਸੀਗਾ ਨਾ ਕਿ ਫਲਸਫੇ ਕੋ ਛੋੜੀਏ, ਕਿਆ ਕहेंगे सोचिए, जिंदगी जो आपसे हम कलाम हो गई, कैसी उम्दा कौम थी, क्या ही जिंदा कौम थी, आखिर उसको क्या हुआ, क्यों चौधर की गुलाम हो गई। ਇਹ ਸਵਾਲ ਸਾਰਿਆਂ ਦੇ ਸਾਹਮਣੇ ਖੜਾ ਹੈ ਕਿ ਕਿਉਂ ਇਹ ਕੌਮ ਜਿਹੜੀ ਹੈ ਉਹ ਚੌਧਰ ਦੀ ਗੁਲਾਮੀ ਤੱਕ ਹੀ ਸਿਮਟ ਕੇ ਰਹਿ ਗਈ ਹੈ। ਬਿਲਕੁਲ ਸਹੀ ਗੱਲ ਹੈ। ਤੇ ਹਾਂ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰ ਲਈਏ ਵੀ ਨਾਟਕ ਖੇਡਣ ਵਾਲੇ ਬੱਚਿਆਂ ਤੇ ਕੇਸ ਦਰਜ ਕਰਕੇ ਥਾਣੇ ਡੱਕਤਾ। ਇਹ ਵੀ ਬੜੀ ਵਿਚਿੱਤਰ ਜੀ ਗੱਲ ਆ।
ਦੂਸਰੇ ਕਲਾਕਾਰਾਂ ਤੇ ਤਾਂ ਸਮੇਂ-ਸਮੇਂ ਤੇ ਬੁੱਲਾਂ ਤੇ ਚੇਪੀ ਲਾਈ ਜਾਂਦੀ ਆ ਜੀ, ਪਰ ਇੱਥੇ ਬਾਲ ਕਲਾਕਾਰਾਂ ਦੇ ਬੁੱਲਾਂ ਤੇ ਵੀ ਚੇਪੀ ਲਾ ਦਿੱਤੀ ਗਈ ਆ। ਬੜੀ ਇਹ ਤੇ ਅਚੰਭੇ ਲਾਉਣ ਵਾਲੀ ਗੱਲ ਆ ਜੀ। ਦੇਖੋ ਇਹ ਘਟਨਾ ਜਿਹੜੀ ਵਾਪਰੀ ਆ ਬਠਿੰਡੇ ਦੇ ਵਿੱਚ ਵਾਪਰੀ ਆ। ਉੱਥੇ ਬੱਚੇ ਨਾਟਕ ਖੇਡਦੇ ਪਏ ਸਨ, ਬਾਲ ਦਿਹਾੜਾ ਸੀਗਾ, ਔਰ ਇਹ ਜਿਹੜੀ ਬਾਲ ਮੰਡਲੀ ਸੀਗੀ ਅਕਸਰ ਨਾਟਕ ਖੇਡਿਆ ਕਰਦੀ ਹੈ। ਕੋਈ ਵਿੱਚ 14 ਵਰ੍ਹਿਆਂ ਦਾ ਕਲਾਕਾਰ ਆ, ਕੋਈ ਵਿੱਚ 16 ਵਰ੍ਹਿਆਂ ਦਾ, ਕੋਈ 17 ਵਰ੍ਹਿਆਂ ਦਾ। ਉਹਨਾਂ ਨੂੰ ਬਾਲ ਕਲਾਕਾਰੀ ਕਹਿ ਸਕਦੇ ਹਾਂ ਜੀ। ਇਹਨਾਂ ਨੇ ਆਪਣਾ ਨਾਟਕ ਖੇਡਿਆ। ਨਾਟਕ ਦਾ ਨਾਂ ਸੀ ਰੱਬ ਜੀ ਥੱਲੇ ਆਓ ਜੀ। ਹੁਣ ਨਾਟਕ ਦੇ ਨਾਂ ਤੋਂ ਹੀ ਪਤਾ ਲੱਗਦਾ ਕਿ ਬੱਚਿਆਂ ਨੇ ਉਹ ਕਨਸੈਪਟ ਕਿਹੋ ਜਿਹਾ ਰੱਖਿਆ ਹੋਊਗਾ। ਮਤਲਬ ਕਿ ਜੋ ਥੱਲੇ ਧਰਤੀ ਦੇ ਹਾਲਾਤ ਨੇ ਉਹਨਾਂ ਨੂੰ ਨਾਟਕ ਦੇ ਵਿੱਚ ਪਰੋਇਆ ਹੋਊਗਾ ਤੇ ਰੱਬ ਦੇ ਅੱਗੇ ਇਹ ਸਵਾਲ ਖੜਾ ਕੀਤਾ ਹੋਇਆ ਹੋਊਗਾ ਕਿ ਭਾਈ ਤੂੰ ਥੱਲੇ ਆ ਕੇ ਦੇਖ ਹਾਲ ਕੀ ਹੋ ਰਿਹਾ ਤੇਰੇ ਬੰਦਿਆਂ ਦਾ। ਲੁੱਟ ਹੋ ਰਹੀ ਹੈ, ਕਸੁੱਟ ਹੋ ਰਹੀ ਹੈ। ਜੇ ਕੋਈ ਬੋਲਦਾ ਤੇ ਕੁੱਟ ਹੋ ਰਹੀ ਹੈ। ਵੈਸੇ ਕੁੱਟ ਦੀ ਗੱਲ ਕਰਦੇ ਸੀ ਤੇ ਥੋੜੀ ਦੇਰ ਬਾਅਦ ਉਹਨਾਂ ਦੀ ਉਹ ਤਮੰਨਾ ਵੀ ਪੂਰੀ ਹੋ ਗਈ। ਉਹਨਾਂ ਨੇ ਪਿੰਡੇ ਤੇ ਵੀ ਹੰਢਾ ਲਿਆ ਕਿ ਲੁੱਟ ਕਸੁੱਟ ਕੁੱਟ ਕਿੱਦਾਂ ਹੁੰਦੀ ਹੈ। ਉਹ ਬੱਚਿਆਂ ਨੇ ਦੇਖ ਵੀ ਲਿਆ। ਦੱਸਦੇ ਆ ਕਿ ਕਿਸੇ ਬਹੁਤ ਅਗਾਂਹ ਵਧੂ ਸੱਜਣ ਨੇ ਇਸ ਨਾਟਕ ਤੇ ਕਿੰਤੂ ਪਰੰਤੂ ਕੀਤਾ ਤੇ ਮੁੜ ਕੇ ਜਾ ਕੇ ਥਰਮਲ ਥਾਣੇ ਦੇ ਵਿੱਚ ਸ਼ਿਕਾਇਤ ਦੇ ਦਿੱਤੀ ਤੇ ਜੀ ਮੇਰੀਆਂ ਜਿਹੜੀਆਂ ਭਾਵਨਾਵਾਂ ਜਵਾਕਾਂ ਨੇ ਉਸ ਭਾਵਨਾ ਨੂੰ ਕਿਤੇ ਠੇਡਾ ਮਾਰ ਦਿੱਤਾ, ਮੇਰੀ ਤੇ ਭਾਵਨਾ ਜ਼ਖਮੀ ਹੋ ਗਈ ਆ, ਕੱਟੋ ਪਰਚਾ। ਔਰ ਕਮਾਲ ਦੀ ਪੁਲਿਸ ਸੀਗੀ, ਉਹਨਾਂ ਨੇ ਪਰਚਾ ਕੱਟ ਦਿੱਤਾ। ਔਰ ਜਿਹੜੇ ਬਾਲ ਕਲਾਕਾਰ ਸੀਗੇ ਉਹ ਥਾਣੇ ਲੈ ਆਂਦੇ। ਔਰ ਜਿਹੜਾ ਤਫਤੀਸ਼ੀ ਥਾਣੇਦਾਰ ਸੀਗਾ ਉਹ ਬੱਚਿਆਂ ਨੂੰ ਦਬਕੇ ਮਾਰਦਾ ਰਿਹਾ। ਉਹ ਕਿੱਥੇ ਆ ਤੁਹਾਡੇ ਲੀੜੇ ਹੋਏ ਜਿਹੜੇ ਪਾ ਕੇ ਨਾਟਕ ਜਿਹਾ ਕਰਦੇ ਸੀ? ਉਹ ਕਹਿੰਦੇ ਜੀ ਸਰਦਾਰ ਸਾਹਿਬ ਅਸੀਂ ਲੀੜੇ ਕਿਰਾਏ ਤੇ ਲੈ ਕੇ ਆਉਂਦੇ ਆ, ਕਲਾਕਾਰ ਲੋਕ ਆ, ਨਵਾਬ ਲੋਕ ਨਹੀਂ ਆ, ਅਸੀਂ ਕਿਰਾਏ ਤੇ ਲੈ ਕੇ ਆਉਣੇ ਆ। ਕਿਰਾਏ ਵਾਲੇ ਅੱਧੇ ਪਚੱਧੇ ਅਸੀਂ ਦੇਤੇ, ਅੱਧੇ ਪਚੱਧੇ ਅੱਗੇ ਲੈ ਲਓ। ਫਿਰ ਜਿਵੇਂ ਹੀ ਪਤਾ ਲੱਗਿਆ ਕੁਝ ਸਮਾਜ ਸੇਵੀਆਂ ਨੂੰ, ਕੁਝ ਖੱਬੇ ਪੱਖੀ ਵਕੀਲ ਸੀਗੇ ਜਿਹੜੇ ਉਹ ਅੱਗੇ ਆਏ। ਉਹਨਾਂ ਦੇ ਘਰ ਦੇ ਸੀ ਜਿਹੜੇ, ਜਦੋਂ ਉਹਨਾਂ ਨੂੰ ਖਬਰਾਂ ਹੋਈਆਂ ਉਹ ਭੱਜੇ ਆਏ ਵਿਚਾਰੇ। ਉਹਨਾਂ ਤੇ 295 ਏ ਦਾ ਕੇਸ ਫਿਰ ਵੀ ਪੁਲਿਸ ਨੇ ਪਾਤਾ, ਯਾਨੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਬੱਚਿਆਂ ਤੇ ਕੇਸ ਦਰਜ ਕਰ ਦਿੱਤਾ ਪੁਲਿਸ ਨੇ। ਹੁਣ ਤੁਸੀਂ ਦੇਖ ਲਓ ਕਿ ਉਹਨਾਂ ਬੱਚਿਆਂ ਨੂੰ ਜਾਨ ਛਡਾਉਣ ਦੀ ਜ਼ਮਾਨਤ ਕਰਾਉਣੀ ਪਈ। ਬੱਚੇ ਸਹਿਮੇ ਪਏ ਆ। ਪਹਿਲੀ ਗੱਲ ਤੇ ਇਹ ਆ ਰਾਜਕਰਮਵੀਰ ਸਿੰਘ ਜੀ, ਸਾਡਾ ਕਾਨੂੰਨ ਕਾਇਦਾ ਕੀ ਕਹਿੰਦਾ? ਜੇ ਅਸੀਂ ਲੀਗਲ ਐਕਸਪਰਟਸ ਤੋਂ ਪੁੱਛਦੇ ਆ ਨਾ, ਉਹ ਕਹਿੰਦੇ ਆ ਕਿ ਜਿਨ੍ਹਾਂ ਕੇਸਾਂ ਦੇ ਵਿੱਚ 7 ਸਾਲ ਤੋਂ ਘੱਟ ਕੈਦ ਹੁੰਦੀ ਆ, ਜੁਵੇਨਾਈਲ ਐਕਟ ਦੇ ਵਿੱਚ ਮੱਧ ਆ ਪ੍ਰਬੰਧ ਆ ਕਿ ਜਿਨ੍ਹਾਂ ਕੇਸਾਂ ਦੇ ਵਿੱਚ 7 ਸਾਲ ਤੋਂ ਘੱਟ ਸਜ਼ਾ ਹੈ ਉਹਨਾਂ ਕੇਸਾਂ ਦੇ ਵਿੱਚ ਬੱਚਿਆਂ ਤੇ FIR ਦਰਜ ਹੀ ਨਹੀਂ ਕਰ ਸਕਦੀ ਪੁਲਿਸ। ਪੁਲਿਸ ਦਾ ਕੰਮ ਹੀ ਹੈ ਨੇ। ਪਰ ਬਾਵਜੂਦ ਇਸ ਦੇ ਪਤਾ ਨਹੀਂ ਉੱਥੇ ਕਿਹੜਾ ਬੇਵਕੂਫ ਥਾਣੇਦਾਰ ਬੈਠਾ ਸੀਗਾ, ਉਹਨੇ ਨਾ ਸਿਰਫ ਬੱਚਿਆਂ ਨੂੰ ਦਬਕਾਇਆ ਧਮਕਾਇਆ ਬਲਕਿ ਉਹਨਾਂ ਤੇ ਪਰਚਾ ਵੀ ਪਾਇਆ। ਉਸ ਥਾਣੇਦਾਰ ਨੂੰ ਵੀ ਹੁਣ ਅਦਾਲਤ 'ਚ ਜਵਾਬ ਦੇਣਾ ਪਊਗਾ। ਪਰ ਬੱਚੇ ਬਹੁਤ ਸਹਿਮੇ ਆ। ਬੱਚੇ ਮੂੰਹ ਆਖਣ ਡਏ ਕਿ ਐਤਕੀ ਤੇ ਫਸ ਗਏ ਅਸੀਂ ਗਾਹ ਤੋਂ, ਕਲਾਕਾਰੀ ਆਪਦੀ ਹੈ ਜਿਹੜੀ ਉਹ ਮਾਰ ਕੱਟਾਂਗੇ, ਅਸੀਂ ਇਸ ਚੱਕਰ 'ਚ ਨਹੀਂ ਪੈਣਾ। ਪਰ ਇਹ ਬਹੁਤ ਮਾੜੀ ਗੱਲ ਹੈ। ਉਹਨਾਂ ਦੇ ਵਿੱਚੋਂ ਕੋਈ ਕੱਲ ਨੂੰ ਨਸੂਰਦੀਨ ਸ਼ਾਹ ਬਣ ਸਕਦਾ, ਕੋਈ ਅਨੂਪਮ ਖੇਰ ਬਣ ਸਕਦਾ, ਕੋਈ ਕੁਛ ਬਣ ਸਕਦਾ, ਕੋਈ ਕੁਛ ਬਣ ਸਕਦਾ। ਉਹਨਾਂ ਦਾ ਕਲਾਕਾਰ ਮਰਨਾ ਨਹੀਂ ਚਾਹੀਦਾ। ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ, ਉਤਸ਼ਾਹਿਤ ਕਰਨਾ ਚਾਹੀਦਾ। ਔਰ ਸਾਡੇ ਇੱਥੇ ਦੇ ਬਹੁਤ ਇੱਕ ਮਸ਼ਹੂਰ ਨਾਟਕਕਾਰ ਆ ਪਾਲੀ ਭੁਪਿੰਦਰ, ਉਹਨਾਂ ਦੀ ਕਈ ਗੱਲ ਯਾਦ ਰੱਖਣੀ ਚਾਹੀਦੀ ਹੈ ਜਿਨ੍ਹਾਂ ਨੇ ਇੱਕ ਵਾਰੀ ਕਿਹਾ ਸੀਗਾ, ਉਹਨਾਂ ਕਿਹਾ ਸੀਗਾ ਕਿ ਮੰਨਿਆ ਕਿ ਕੋਈ ਸੁਣਦਾ ਨਹੀਂ ਪਰ ਯਾਦ ਰਹੋ ਬੋਲਣਾ ਸਾਡਾ ਅਧਿਕਾਰ ਆ। ਪਰ ਯਾਦ ਰਹੇ ਬੋਲਣਾ ਸਾਡਾ ਅਧਿਕਾਰ ਆ। ਜੇ ਉਹ ਬੋਲੇ ਹੋ ਗਏ ਆ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਗੂੰਗੇ ਹੋ ਜਾਈਏ। ਜਦ ਤੱਕ ਕੰਨ ਹਨ ਜੀਭ ਚੱਲਦੀ ਰੱਖੋ। ਪੱਥਰ ਉੱਤੇ ਪਾਣੀ ਦੀਆਂ ਬੂੰਦਾਂ ਵੀ ਡਿੱਗਦੀਆਂ ਰਹਿਣ ਤਾਂ ਉਹ ਵੀ ਖੁਰ ਜਾਂਦੇ ਆ। ਸੋ ਭਾਵੇਂ ਬੂੰਦ ਜਿੰਨਾ ਸਹੀ ਬੋਲਦੇ ਰਹੋ, ਬੋਲਦੇ ਰਹੋ, ਬੋਲਦੇ ਰਹੋ। ਬੱਚਿਆਂ ਨੂੰ ਵੀ ਅਸੀਂ ਕਹਾਂਗੇ ਚੱਲਦੇ ਰਹੋ, ਚੱਲਦੇ ਰਹੋ। ਇਹ ਸਮਾਜ ਦੇ ਵਿੱਚ ਇਹੋ ਜਿਹੀਆਂ ਮੁਸ਼ਕਿਲਾਂ ਆਉਂਦੀਆਂ ਰਹਿੰਦੀਆਂ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।